ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ, ਆਪ ਸਭ ਦਾ ਨਿੱਘਾ ਸਵਾਗਤ ਹੈ। ਅਤੇ ਸਾਡੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 46272 2500 4082722500। ਇਸ ਦੇ ਨਾਲ ਇੰਦਰ ਸੁਖਰਾਜ ਸਿੰਘ ਅਤੇ ਈਸ਼ਰਦੀਪ ਕੌਰ ਬਾਠ ਮੈਲਬਰਨ ਆਸਟ੍ਰੇਲੀਆ ਤੋਂ, ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਅਸਲੀ ਹਮਲੇ ਦਾ ਸ਼ਿਕਾਰ ਹੋਇਆ ਮਨਮੀਤ ਅਲੀ ਸ਼ੇਰ, ਜਿਸ ਦਾ ਕੱਲ੍ਹ ਸੰਸਕਾਰ ਹੋਇਆ ਉੱਥੇ, ਅਤੇ ਉੱਥੇ ਸਿਆਸੀ ਰੌਲਾ ਗੌਲਾ ਬਹੁਤ ਹੀ ਜ਼ਿਆਦਾ ਪੈ ਗਿਆ। ਨਹੀਂ, ਮੈਂ ਕੁਝੇ ਵਿੱਚ ਆਵਾਂਗਾ ਸਵਾਹ ਬਣ ਕੇ, ਸ਼ਾਇਦ ਉਸ ਗੀਤ ਨੂੰ, ਉਸ ਸ਼ਬਦ ਨੂੰ ਇਹ ਸਾਰਥਕ ਕਰ ਗਿਆ। ਮਨਮੀਤ ਜਿਹੜਾ ਗਿਆ ਤੇ ਸ਼ਾਇਦ ਆਪਣੀ ਮਾਤਾ ਦੇ ਨਾਲ ਵਾਅਦਾ ਕਰਕੇ ਹੋਣਾ ਕਿ ਇੰਨੀ ਕੁ ਤਰੀਕ ਨੂੰ ਮਾਤਾ ਆਵਾਂਗਾ, ਫਿਰ ਮੰਗਣੀ ਕਰਾ ਜਾਵਾਂਗਾ, ਫਿਰ ਵਿਆਹ ਹੋਏਗਾ, ਫਿਰ ਖੁਸ਼ੀਆਂ ਹੀ ਖੁਸ਼ੀਆਂ। ਪਰ ਕਈ ਵਾਰ ਹੋਣੀ ਹੈ ਜਿਹੜੀ ਉਹ ਵਾਅਦਿਆਂ ਤੇ ਦਾਅਵਿਆਂ ਦੇ ਵਿਚਾਲੇ ਆਣ ਖਲੋਂਦੀ ਹੈ। ਸ਼ਾਇਦ ਇਹ ਵਾਅਦੇ ਮਾਂ ਪੁੱਤ ਦੇ ਸ਼ਾਇਦ ਨਹੀਂ ਸਨ ਪੂਰੇ ਹੋਣ ਵਾਲੇ। ਖੈਰ, ਅੱਜ ਅੰਤਮ ਸੰਸਕਾਰ ਸੀ ਮਨਮੀਤ ਦਾ। ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲੀ ਸ਼ੇਰ ਦੇ ਵਿੱਚ ਬਹੁਤ ਵੱਡੀ ਗਿਣਤੀ ਸੀ, ਸੇਜਲ ਅੱਖਾਂ ਦੀ, ਮਨਾਂ ਦੇ ਵਿੱਚ ਉਦਾਸੀਆਂ ਮਣਾ ਮੋਹੀ ਸਨ। ਉਹਦਾ ਅੰਤਮ ਸੰਸਕਾਰ ਹੋਇਆ। ਵੈਸੇ ਮੈਂ ਪਹਿਲੀ ਵਾਰ ਦੇਖਣ ਡਿਆ ਸੀਗਾ ਕਿ ਸੋਸ਼ਲ ਮੀਡੀਆ ਤੇ ਉਹ ਲੋਕ ਵੀ ਜਿੱਦਾਂ ਜੁੜਿਆ ਮਹਿਸੂਸ ਕਰਦੇ ਸਨ ਮਨਮੀਤ ਤੇ ਮਨਮੀਤ ਦੇ ਪਰਿਵਾਰ ਨਾਲ, ਜਿਹੜੇ ਕਦੇ ਉਹਦੇ ਨਾਲ ਸ਼ਾਇਦ ਗੱਲਬਾਤ ਵੀ ਨਾ ਕਰ ਸਕੇ ਹੋਣ, ਜਿਹੜੇ ਉਹਨੂੰ ਕਦੇ ਨੇੜਿਓਂ ਮਿਲ ਵੀ ਨਾ ਸਕੇ, ਹੁਣ ਤੱਕ ਵੀ ਨਾ ਸਕੇ। ਹੁਣ ਇੱਕ ਹਮਦਰਦੀ ਜੀ, ਇੱਕ ਅਜੀਬ ਜਿਹਾ ਰਿਸ਼ਤਾ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਪੰਜਾਬੀਅਤ ਦੇ ਰੂਪ ਚ ਮਨਮੀਤ ਦਾ ਜੁੜਿਆ। ਖੈਰ, ਅੱਜ ਜੋ ਬਾਅਦ ਚ ਸਿਆਸੀ ਉੱਥੇ ਰੌਲਾ ਵਿਚੋਲਾ ਪਿਆ, ਉਹ ਮੇਰੇ ਖਿਆਲ ਦੇ ਨਾਲ ਕਿਸੇ ਵੀ ਪੱਖ ਤੋਂ ਸਹੀ ਨਹੀਂ, ਕਿਸੇ ਵੀ ਪੱਖ ਤੋਂ ਦਰੁਸਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਬਹੁਤ ਵੱਡਾ ਕਹਿਰ ਸੀ। ਪਰ ਹੋਇਆ ਕੀ ਆ ਕਿ ਮੀਡੀਆ ਤੇ ਇਹ ਕਹਿੰਦਾ ਆ ਕਿ ਭਗਵੰਤ ਮਾਨ ਆਪਾ ਖੋ ਬੈਠਾ ਤੇ ਕੁਛ ਉੱਚੀ ਉੱਚੀ ਬੋਲਣ ਲੱਗ ਪਿਆ, ਕਿਉਂਕਿ ਉੱਥੇ ਜਿਹੜੀ ਮ੍ਰਿਤਕ ਦੇਹ ਸੀ ਉਹਦੇ ਪਾਸ ਮਨਮੀਤ ਦੀਆਂ ਭੈਣਾਂ ਬੈਠੀਆਂ ਸਨ, ਕਿਉਂਕਿ ਲਾਸ਼ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਤੇ ਘਰ ਵਾਲਿਆਂ ਨੇ ਉਠਾ ਕੇ ਉਹਨਾਂ ਨੂੰ ਕਰ ਦਿੱਤਾ। ਬਾਅਦ ਦੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਨੂੰ ਕੋਲ ਬਿਠਾਓ। ਇੱਥੋਂ ਥੋੜ੍ਹੀ ਕਿਹਾ ਸੁਣੀ ਹੋਈ ਤੇ ਭਗਵੰਤ ਮਾਨ ਹੈ ਜਿਹੜਾ ਉੱਥੋਂ ਚਲੇ ਗਿਆ ਬੋਲਦਾ ਬੁਲਾਉਂਦਾ। ਰਸਤੇ ਦੇ ਵਿੱਚ ਉਹਦੀ SSP ਦੇ ਨਾਲ ਵੀ ਥੋੜ੍ਹੀ ਤਲਖ ਕਲਾਮੀ ਹੋਈ ਹੈ। ਉਹਨੇ ਆਖਿਆ ਕਿ ਇੱਥੇ ਤਾਂ ਘੱਟੋ ਘੱਟ ਪੀਲੀਆਂ ਬੱਤੀਆਂ ਲਾ ਕੇ ਆ ਜਾਇਆ ਕਰੋ। ਦੂਜੇ ਪਾਸੇ ਜਿਹੜੇ ਭਗਵੰਤ ਮਾਨ ਦੇ ਸਮਰਥਕ ਹੈ ਉਹ ਦੂਜੀ ਗੱਲ ਕਹਿੰਦੇ, ਉਹ ਕਹਿੰਦੇ ਕਿ ਮਨਮੀਤ ਸੀ ਜਿਹੜਾ ਉਹ ਭਗਵੰਤ ਮਾਨ ਦਾ ਬਹੁਤ ਨੇੜੂ ਸੀ ਤੇ ਹੈ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਸੀਗਾ, ਪਰ ਜਿਹੜਾ ਉਹਦਾ ਪਰਿਵਾਰ ਜਾਂ ਹੋਰ ਉਹਦੇ ਨਜ਼ਦੀਕੀ ਮਿੱਤਰ ਸਨ ਉਹ ਅਕਾਲੀ ਧੜੇ ਨਾਲ ਸੰਬੰਧਿਤ ਸੀਗੇ ਤੇ ਭਗਵੰਤ ਮਾਨ ਨੂੰ ਉਹ ਧੜਾ ਜਿਹੜਾ ਉੱਥੇ ਵੇਖ ਕੇ ਰਾਜੀ ਨਹੀਂ ਸੀ। ਬਸ ਇਹੋ ਹੀ ਸਾਰਾ ਕੁਝ ਚੱਲਿਆ ਤੇ ਮੀਡੀਆ ਨੇ ਤੋੜ ਮਰੋੜ ਕੇ ਉਸ ਗੱਲ ਨੂੰ ਪੇਸ਼ ਕੀਤਾ। ਦੇਖੋ, ਦੋਨਾਂ ਪੱਖਾਂ ਚੋਂ ਕਿਹਦਾ ਪੱਖ ਸਹੀ ਹੈ ਆਪਾਂ ਕੋਲ ਨਹੀਂ ਸਾਂ, ਦੋਏ ਪੱਖ ਆਪਣੇ ਦੋਏ ਆਪਾਂ ਲੋਕਾਂ 'ਚ ਰੱਖ ਦਿੱਤੇ। ਪਰ ਜੋ ਮਸਲਾ ਇੱਥੇ ਵਿਚਾਰਨ ਵਾਲਾ ਉਹ ਇਹ ਹੈ ਕਿ 70 ਤੋਂ ਸਿਆਸਤ ਦੂਰ ਰਹਿਣੀ ਚਾਹੀਦੀ ਹੈ, ਕਿਉਂਕਿ ਕੁਝ ਥਾਵਾਂ ਹੁੰਦੀਆਂ ਜਿੱਥੇ ਸ਼ਬਦ ਸ਼ੋਰ ਨਹੀਂ ਚੱਲਦਾ, ਜਿੱਥੇ ਖਾਮੋਸ਼ੀਆਂ ਬੋਲਦੀਆਂ ਨੇ। ਖਾਮੋਸ਼ੀ ਦੀ ਭਾਸ਼ਾ ਸਿਆਸਤਦਾਨ ਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ, ਕਿਉਂਕਿ ਹਰੇਕ ਥਾਂ ਤੇ ਭਾਸ਼ਣ ਕੰਮ ਨਹੀਂ ਦਿੰਦਾ, ਖਾਮੋਸ਼ੀ ਵੀ ਕਈ ਥਾਂ ਤੇ ਬੋਲਣੀ ਪੈਂਦੀ ਹੈ। ਦੂਜੀ ਗੱਲ ਕਿ 70 ਤੇ ਸਿਆਸਤ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਭਾਵੇਂ ਉਹਨਾਂ ਨੇ ਕੋਈ ਚੋਹ ਬੁਲਾਈ ਹੈ, ਭਾਵੇਂ ਇੱਧਰੋਂ ਕਿਸੇ ਨੇ ਚੋਹ ਬੁਲਾਈ ਹੈ, ਜਿਹਨੇ ਵੀ ਲਾਈ ਹੈ ਇਹ ਗਲਤ ਕਰਤੂਤ ਕੀਤੀ ਹੈ। ਦੇਖੋ, ਸਿਆਸਤਦਾਨ ਦਾ ਕੰਮ ਆ, ਹਰੇਕ ਥਾਂ ਉਹਨੇ ਜਾਣਾ, ਹਰੇਕ ਥਾਂ ਆਉਣਾ ਸੀ, ਉਹਨੂੰ ਇਹ ਜਾਣੋਂ ਆਉਣੋਂ ਤੋਂ ਨਹੀਂ ਰੋਕ ਸਕਦੇ। ਪਰ ਇੰਨੀ ਦੋਨਾਂ ਧੜਿਆਂ ਨੂੰ ਜਾਂ ਜਿਹੜੇ ਵੀ ਸਿਆਸਤਦਾਨ ਹੈ ਉਹਨਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਆਹ ਜਿਹੜੇ ਭਾਰਤੀ ਸਿਆਸਤਦਾਨ ਨੂੰ ਤੁਸੀਂ ਇਹ ਪਿਰਤ ਪਾ ਰਹੇ ਹੋ ਨਾ ਕਿ 70 ਤੇ ਸਿਆਸਤ ਨੂੰ ਰਲਗੱਡ ਕਰ ਰਹੇ ਹੋ, ਤੁਸੀਂ ਇਹ ਗਲਤ ਕਰ ਰਹੇ ਹੋ। ਜੇ ਤੁਸੀਂ 70 ਤੇ ਜਾਣਾ ਤੇ ਸਿਆਸਤ ਤੇ ਜਿਹੜੀ ਆਪਣੀ ਸੋਚ ਹੈ ਉਹਨੂੰ ਬਦਲ ਕੇ ਜਾਓ, ਕਿਉਂਕਿ ਉੱਥੇ ਤੁਸੀਂ ਇੱਕ ਮਨੁੱਖ ਦੇ ਤੌਰ ਤੇ ਜਾਂਦੇ ਹੋ, ਸੰਵੇਦਨਸ਼ੀਲ ਇਨਸਾਨ ਦੇ ਤੌਰ ਤੇ ਜਾਂਦੇ ਹੋ, ਨਾ ਕਿ ਸਿਆਸਤਦਾਨ ਦੇ ਤੌਰ ਤੇ ਜਾਂਦੇ ਹੋ। ਇਹ ਨਹੀਂ ਸੀ ਹੋਣਾ ਚਾਹੀਦਾ, ਚਾਹੇ ਕੋਈ ਵੀ ਪੱਖ ਤੇ ਚਾਹੇ ਕੋਈ ਵੀ ਪੱਖ ਸਹੀ ਆ। ਜੋ ਹੋਇਆ ਉਹ ਨਿੰਦਣਯੋਗ ਆ ਕਿ ਇਸ ਤਰ੍ਹਾਂ ਦੀ ਘੜੀ ਦੇ ਵਿੱਚ ਇਹ ਰੌਲ ਬਖੇੜਾ ਜਿਹੜਾ ਨਹੀਂ ਸੀ ਪੈਣਾ ਚਾਹੀਦਾ। ਜੀ ਬਿਲਕੁਲ ਬਿਲਕੁਲ।
ਅਤੇ ਮਿੰਟੂ ਜੀ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਸਾਬਕਾ ਸੂਬੇਦਾਰ ਦੇ ਸਿਵੇ ਵੀ ਸਿਆਸਤ ਜਿਹੜੀ ਉਹ ਜਾਰੀ ਆ। ਹਰਿਆਣੇ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਨੇ ਆਖਿਆ, ਵੀਕੇ ਸਿੰਘ ਨੇ ਵੀ ਕਹਿੰਦੇ ਹੱਦਾਂ ਟੱਪੀਆਂ ਆ। ਰਾਹੁਲ ਗਾਂਧੀ ਨੇ ਨਾਲ ਆਖਿਆ ਵੀ 1 ਰੈਂਕ 1 ਪੈਨਸ਼ਨ ਤੇ ਝੂਠ ਬੋਲਿਆ ਮੋਦੀ ਸਰਕਾਰ ਨੇ। ਪਹਿਲਾਂ ਤੇ ਰਾਹੁਲ ਗਾਂਧੀ ਦੀ ਆਪਾਂ ਗੱਲ ਕਰ ਲਈਏ। ਰਾਹੁਲ ਗਾਂਧੀ ਜੋ ਕਰਦਾ ਪਿਆ ਉਹ ਸ਼ਾਇਦ ਸਿਆਸੀ ਮਜਬੂਰੀ ਕਰਕੇ ਕਰਨ ਡਿਆ। 1 ਰੈਂਕ 1 ਪੈਨਸ਼ਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ 1973 ਤੋਂ ਪਹਿਲਾਂ ਲਾਗੂ ਸੀ ਜੀ ਤੇ 1973 ਚ 1 ਰੈਂਕ 1 ਪੈਨਸ਼ਨ ਬੰਦ ਕਿਹਨੇ ਕੀਤੀ? ਇਸੇ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ, ਜਿੱਥੋਂ ਇਹ ਸਾਰਾ ਸਿਆਪਾ ਪਿਆ। ਬਾਅਦ ਦੇ ਵਿੱਚ ਜਿਹੜੇ ਪੇ ਕਮਿਸ਼ਨ ਬੈਠਦੇ ਗਏ ਤੇ ਉਹ ਫਰਕ ਹੈ ਜਿਹੜਾ ਅੰਤਰ ਸੀਗਾ ਜਿਹੜਾ ਰੈਂਕ ਦੀ ਪੈਨਸ਼ਨ ਦਾ ਉਹ ਵੱਧਦਾ ਗਿਆ। ਹੁਣ ਦੇਖੋ ਫਿਰ ਇਹ 10 ਸਾਲ ਸੱਤਾ ਭੋਗ ਕੇ ਗਏ ਆ ਰਾਹੁਲ ਗਾਂਧੀ ਦੀ ਤਕਰੀਬਨ ਅਗਵਾਈ ਦੇ ਵਿੱਚ, ਕਿਉਂਕਿ ਰਾਹੁਲ ਗਾਂਧੀ ਬੇਸ਼ੱਕ ਕਿਸੇ ਅਹੁਦੇ ਤੇ ਨਹੀਂ ਸੀ, ਸਰਕਾਰ ਦਾ ਹਿੱਸਾ ਨਹੀਂ ਸੀ, ਮੈਂਬਰ ਪਾਰਲੀਮੈਂਟ ਤੇ ਸੀ, ਮਾਂ ਇਹਦੀ ਚੇਅਰਪਰਸਨ ਸੀ ਯੂਪੀਏ ਸਰਕਾਰ ਦੀ, ਸਾਰਾ ਕੁਝ ਇਹਨਾਂ ਦੇ ਘਰੋਂ ਚੱਲਦਾ ਸੀ, ਸਾਰੀ ਸਰਕਾਰ ਇਹਨਾਂ ਦੇ ਰਿਮੋਟ ਤੇ ਘੁੰਮਦੀ ਰਹੀ, ਪਰ ਇਹਨਾਂ ਨੇ ਕੁਝ ਨਹੀਂ ਕੀਤਾ। ਜਦੋਂ ਐਨ ਇਲੈਕਸ਼ਨ ਜਿਹੜਾ ਡਿਕਲੇਅਰ ਹੋ ਗਿਆ ਕਿ ਇਲੈਕਸ਼ਨ ਹੋਣਾ ਹੈ, ਉਦੋਂ ਅਪ੍ਰੈਲ ਦੇ ਵਿੱਚ ਇਹਨਾਂ ਨੇ ਕਮੇਟੀ ਬਿਠਾ ਦਿੱਤੀ ਸੀਗੀ। ਸੋ ਡਰਾਮਾ ਜਿਹਾ ਦਿੱਤਾ। 2004 ਵਾਲੇ ਮੈਨੀਫੈਸਟੋ 'ਚ ਇਹਨਾਂ ਨੇ 1 ਰੈਂਕ 1 ਪੈਨਸ਼ਨ ਵਾਲਾ ਵਾਅਦਾ ਵੀ ਕੀਤਾ ਸੀ, ਪਰ ਜਿਹੜਾ 2009 ਵਾਲਾ ਸੀਗਾ ਉਹਦੇ 'ਚ ਇਹ ਵਾਅਦਾ ਵੀ ਗਾਇਬ ਸੀ। ਸੋ ਇਹਨਾਂ ਨੇ ਸਿਆਸਤ ਜਿਹੜੀ ਇਸ ਮੁੱਦੇ ਤੇ ਕੀਤੀ ਹੈ ਉਹ ਸਿਰਫ ਤੇ ਸਿਰਫ ਰਵਾਇਤੀ ਸਿਆਸਤ ਕੀਤੀ ਹੈ। ਇਹਨਾਂ ਨੇ ਦਿਲੋਂ ਇਹਨਾਂ ਸਾਬਕਾ ਨਹੀਂ ਸੋਚਿਆ, ਨਾ ਇਹਦੀ ਦਾਦੀ ਨੇ ਸੋਚਿਆ ਤੇ ਨਾ ਇਹਦੀ ਅੰਮਾ ਨੇ ਤੇ ਨਾ ਹੁਣ ਰਾਹੁਲ ਗਾਂਧੀ ਆ। ਹਾਂ, ਸਿਆਸਤ ਕਰੀ ਜ਼ਰੂਰ ਜਾ ਰਿਹਾ, ਸੋਚਿਆ ਕੁਛ ਨਹੀਂ ਸਿਆਸਤ ਪੱਖੋਂ। ਜੇ ਗੱਲ ਕਰੀਏ ਆਪਾਂ ਮਨੋਹਰ ਲਾਲ ਖੱਟਰ ਦੀ, ਮਨੋਹਰ ਲਾਲ ਖੱਟਰ ਸ਼ਹੀਦਾਂ ਦੀ ਪਰਿਭਾਸ਼ਾ ਆਪਣੇ ਹਿਸਾਬ ਨਾਲ ਤੈਅ ਕਰਨ ਡਿਆ। ਅਰਵਿੰਦ ਕੇਜਰੀਵਾਲ ਆਪਣੇ ਹਿਸਾਬ ਨਾਲ ਕਰਨ ਡਿਆ। ਉਹ ਕਹਿੰਦਾ ਕਿ ਇਹ ਸਾਬਕਾ ਫੌਜੀਆਂ ਦੇ ਹੱਕਾਂ ਲਈ ਮਰਿਆ, ਇਹ ਵੀ ਸ਼ਹੀਦ ਆ। ਉਹ ਕਹਿੰਦਾ ਖੱਟਰ, ਉਹ ਕਹਿੰਦਾ ਕਿ ਇਸ ਤਰ੍ਹਾਂ ਦੇ ਸ਼ਹੀਦ ਨਹੀਂ ਅਸੀਂ ਮੰਨਦੇ। ਸ਼ਹੀਦ ਉਹ ਆ ਜਿਹੜਾ ਬਾਰਡਰ ਤੇ ਲੜਦਿਆਂ ਮਰੇ। ਹੁਣ ਦੇਖੋ ਦੋਵਾਂ ਨੂੰ ਆਜ਼ਾਦੀ ਹੈ, ਉਹ ਆਪੋ ਆਪਣੇ ਪੱਧਰ ਤੇ ਸ਼ਹੀਦਾ ਜਿਹੜਾ ਕਹਿ ਲਈਏ ਕਿ ਰੁਤਬਾ ਤੈਅ ਕਰ ਲੈਣ, ਪਰਿਭਾਸ਼ਿਤ ਕਰ ਲੈਣ ਆਪੋ ਆਪਣੇ ਹਿਸਾਬ ਦੇ ਨਾਲ ਕਿ ਸ਼ਹੀਦੀ ਕੀ ਹੁੰਦੀ ਹੈ। ਵੈਸੇ ਇੱਥੇ ਹਰ ਕੋਈ ਆਜ਼ਾਦ ਆ। ਇੱਥੇ ਤੇ ਜਿਹੜੇ ਸਮਗਲਰਾਂ ਦੇ ਪਾਂਡੀ ਸ਼ਰਾਬ ਪੀ ਕੇ ਪਾਕਿਸਤਾਨ ਟੱਪ ਗਏ ਸਨ, ਉਹਨਾਂ ਨੂੰ ਵੀ ਕੇਂਦਰ ਨੇ ਸ਼ਹੀਦ ਡਿਕਲੇਅਰ ਕਰ ਦਿੱਤਾ ਸੀ। ਤੇ ਉਹਦੀ ਜਦੋਂ ਲਾਸ਼ ਆਈ, ਇਹ ਅਕਾਲੀ, ਭਾਜਪਾ ਤੇ ਕਾਂਗਰਸ ਵਾਲੇ ਉਸ ਜਹਾਜ਼ ਦੇ ਵਿੱਚ ਚੜ੍ਹਨ ਤੋਂ ਛਿੱਤਰੋ ਛਿੱਤਰੀ ਹੋ ਗਏ ਸੀ। ਸੋ ਇਸ ਤਰ੍ਹਾਂ ਦੇ ਵੀ ਸ਼ਹੀਦ ਇਸ ਮੁਲਕ 'ਚ ਮਿਲ ਜਾਂਦੇ ਆ। ਸ਼ਹੀਦਾਂ ਦੀ ਪਰਿਭਾਸ਼ਾ ਆਪੋ ਆਪਣੇ ਹਿਸਾਬ ਨਾਲ ਕਰੀ ਜਾਂਦੇ ਆ। ਮਨੋਹਰ ਲਾਲ ਖੱਟਰ ਆ ਜਿਹੜਾ ਉਹ ਆਪਣੇ ਹਿਸਾਬ ਨਾਲ ਕਰਨ ਡਿਆ। ਪਰ ਸਭ ਤੋਂ ਜ਼ਿਆਦਾ ਵਾਹਿਯਾਤ ਗੱਲ ਜਿਹੜਾ ਕਰਦਾ ਪਿਆ ਉਹ ਹੈ ਜਨਰਲ ਵੀਕੇ ਸਿੰਘ, ਸਾਬਕਾ ਜਨਰਲ ਹੈ ਵੀਕੇ ਸਿੰਘ। ਉਹਨੇ ਅੱਜ ਵੀ ਫੇਸਬੁੱਕ ਤੇ ਇੱਕ ਲੰਮਾ ਚੌੜਾ ਖੱਤ ਲਿਖਿਆ, ਜਿਹਦੇ 'ਚ ਉਹਨੇ ਕਿਹਾ ਕਿ ਖੁਦਕੁਸ਼ੀਆਂ ਦਾ ਕਾਰਨ ਅਕਸਰ ਮਾਨਸਿਕ ਤਵਾਜ਼ਨ ਜਿਹੜਾ ਡੋਲ ਜਾਣਾ ਹੁੰਦਾ ਹੈ, ਤੇ ਇਹਦੇ ਪਿੱਛੇ ਵੀ ਕਾਰਨ ਸਾਨੂੰ ਲੱਭਣੇ ਚਾਹੀਦੇ ਆ। ਯਾਨੀ ਕਹਿਣ ਦਾ ਭਾਵ ਉਹਦਾ ਇਹ ਆ ਕਿ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਮੁੱਦਾ ਉਹ ਜ਼ਿਆਦਾ ਨਹੀਂ ਹੈ, ਇਹਦੇ ਪਿੱਛੇ ਮਾਨਸਿਕ ਕਾਰਨ ਆ। ਉਹ ਕਹਿੰਦਾ ਕਿ ਇੱਥੇ ਮੁੱਦੇ ਆ ਜਿਹੜੇ ਸਿਆਸੀ ਲੋਕਾਂ ਲਈ ਉਹ ਘਟ ਗਏ, ਹੁਣ ਇਸੇ ਕਰਕੇ ਲਾਸ਼ਾਂ ਤੇ ਗਿੱਧ ਬਣ ਕੇ ਇਹ ਸਿਆਸਤ ਕਰਨ ਲੱਗ ਪਏ। ਜਨਰਲ ਵੀਕੇ ਸਿੰਘ ਬਹੁਤ ਪਰੇ ਲੰਘ ਜਾਂਦਾ ਹੈ। ਉਹ ਤੇ ਇੱਥੋਂ ਤੱਕ ਆਖਣ ਡਿਆ ਕਿ ਇਹ ਬੰਦਾ ਕਾਂਗਰਸੀ ਸੀ ਤੇ ਇਹਨੂੰ ਕਿਸੇ ਨੇ ਪੁਚਲਾਇਆ, ਇਹਦੀ ਜਾਂਚ ਹੋਣੀ ਚਾਹੀਦੀ ਹੈ, ਇਹਦੇ ਕੋਲ ਜ਼ਹਿਰ ਕਿੱਥੋਂ ਆਇਆ, ਇਹਨੂੰ ਕਿਹਨੇ ਭਰਮਾਇਆ, ਉਹ ਸਾਰੀਆਂ ਜਾਂਚ, ਉਹ ਗੱਲਾਂ ਸਾਰੀਆਂ ਇਹ ਕਰਦਾ ਪਿਆ ਕਿ ਜਿਵੇਂ ਉਹ ਸਾਬਕਾ ਸੂਬੇਦਾਰ ਹੈ ਜਿਹੜਾ ਉਹ ਕੋਈ ਬਹੁਤ ਵੱਡਾ ਗੁਨਾਹ ਕਰ ਗਿਆ, ਕਿ ਉਹਦੇ ਗੁਨਾਹ ਦੀ ਜਾਂਚ ਹੋਣੀ ਚਾਹੀਦੀ, ਪੜਤਾਲ ਹੋਣੀ ਚਾਹੀਦੀ ਹੈ, ਉਹਦੇ ਟੱਬਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 8 ਘੰਟੇ ਤੁਸੀਂ ਉਹਨਾਂ ਨੂੰ ਥਾਣੇ 'ਚ ਡੱਕ ਛੱਡਿਆ, ਇਹ ਥੋੜੀ ਸਜ਼ਾ ਸੀ, ਪਰ ਉਹਨਾਂ ਦਾ ਉਜੜ ਗਿਆ, ਥੋੜੀ ਸਜ਼ਾ। ਉਹ ਹਾਲੇ ਹੋਰ ਸਜ਼ਾ ਦੇ ਹੱਕਦਾਰ ਉਹਨਾਂ ਨੂੰ ਬਣਾਉਣ ਨੂੰ ਫਿਰਦਾ ਕਿ ਜੀ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਿੰਨੇ ਜ਼ਹਿਰ ਦਿੱਤਾ, ਕੌਣ ਕੋਲ ਸੀ। ਜਨਰਲ ਵੀਕੇ ਸਿੰਘ ਦਾ ਦਿਮਾਗ ਜਿਹੜਾ ਮੇਰੇ ਖਿਆਲ ਦੇ ਨਾਲ ਆਪ ਚੈੱਕ ਕਰਾਉਣਾ, ਇਹਨੂੰ ਇਹ ਦੂਜਿਆਂ ਦੇ ਮਾਨਸਿਕ ਤਵਾਜ਼ਨ ਦੇ ਵਿੱਚ ਨੁਕਸ ਕੱਢਦਾ ਫਿਰਦਾ ਹੈ। ਮੇਰੇ ਖਿਆਲ ਦੇ ਨਾਲ ਤੇ ਇਹਨੂੰ ਇਲਾਜ ਕਰਨਾ ਚਾਹੀਦਾ ਹੈ। ਜੰਤਰ ਮੰਤਰ ਤੇ ਬੈਠਾ ਇੱਕ ਸਾਬਕਾ ਸੂਬੇਦਾਰ ਜ਼ਹਿਰ ਖਾ ਜਾਂਦਾ ਹੈ। ਦਿੱਲੀ 'ਚ ਤੁਹਾਡੀ ਸਰਕਾਰ ਆ, ਦਿੱਲੀ 'ਚ ਪੁਲਿਸ ਤੁਹਾਡੀ ਰਿਮੋਟ ਦੇ ਨਾਲ ਚੱਲਦੀ ਹੈ, ਤੇ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਤੁਸੀਂ ਕਹਿੰਦੇ ਹੋ ਕਿ ਉਸ ਟੱਬਰ ਦੀ ਹੈ ਜਾਂ ਉਹਦੀ ਸਾਬਕਾ ਸੂਬੇਦਾਰ ਦੀ ਹੈ, ਕਿ ਉਹਨੇ ਜ਼ਹਿਰ ਕਿੱਥੋਂ ਲਿਆਂਦਾ, ਜ਼ਹਿਰ ਖਾਧਾ ਕਿੱਥੋਂ, ਉਹਨੇ ਰੋਕਿਆ ਕਿਸੇ ਨੂੰ, ਉਹਨੂੰ ਰੋਕਿਆ ਕਿਸੇ ਨੇ ਕਿਉਂ ਨਹੀਂ। ਸੋ ਇਹ ਗੱਲਾਂ ਜਿਹੜੀਆਂ ਇਹ ਬਹੁਤ ਕਸੂਤੀਆਂ ਕਰਦਾ ਹੈ। ਇੱਕ ਵੇਲੇ ਜਦੋਂ ਹਰਿਆਣੇ ਦੇ ਵਿੱਚ 2 ਦਲਿਤ ਬੱਚਿਆਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ, ਪੱਤਰਕਾਰਾਂ ਸਵਾਲ ਕੀਤਾ, ਇਹ ਕਹਿੰਦਾ ਜੀ ਕੋਈ ਕੁੱਤੇ ਬਿੱਲੇ ਦਾ ਜਵਾਕ ਮਰ ਜੇ ਤੇ ਤੁਸੀਂ ਮੈਨੂੰ ਪੁੱਛੋਗੇ। ਕਦੇ ਇਹਨੇ ਆਖ ਦਿੱਤਾ ਸੀ ਕਿ ਇਹ ਜਿਹੜੀ ਮੀਡੀਆ, ਇੰਡੀਆ ਦਾ ਮੀਡੀਆ ਤੇ ਵੇਸਵਾ ਹੈ,
ਇਹ ਇਹੋ ਜਿਹੀਆਂ ਗੱਲਾਂ ਕਰਦਾ ਹੈ ਜਿਹੜੀਆਂ ਗੱਲਾਂ ਦਾ ਕੋਈ ਤੁਕ ਨਹੀਂ ਬਣਦਾ। ਮੇਰੇ ਖਿਆਲ ਦੇ ਨਾਲ ਜੇ ਇਸ ਮੁੱਦੇ ਨੂੰ ਦਬਾਉਣਾ ਹੈ ਤੇ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਆਪਦੀ ਥਾਂ ਤੇ 4 ਦੇ ਜਨਰਲ ਵੀਕੇ ਤੇ ਖੱਟਰ ਨੂੰ ਯਾਤਰਾ ਜੀ ਬਿਲਕੁਲ। ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ, ਵੀ ਚਰਚਿਤ ਹੋਈ ਭੋਪਾਲ ਜੇਲ੍ਹ ਤੋਂ ਹੁਣ ਇੱਕ ਹੋਰ ਕਿੱਸਾ ਆਇਆ ਹੈ ਸਾਹਮਣੇ। ਉਹ ਕਿਸੇ ਤੇ ਛੱਡੋ, ਕਿਸੇ ਤੇ ਆਪਾਂ ਬਾਅਦ ਚ ਆਉਂਦੇ ਆ। ਇਹਦੇ ਤਾਂ ਹੁਣ ਜਿਹੜਾ ਇਹਨਾਂ ਨੇ ਸਰਟੀਫਿਕੇਟ ਟੰਗੇ ਸੀ ਉਹਦੇ ਬੂਹੇ ਦੇ ਵਿੱਚ ਜੇਲ੍ਹ ਦੇ ਕੇ ISO ਪ੍ਰਮਾਣਿਤ ਆ, ਹੁਣ ਉਹਦੇ ਸਰਟੀਫਿਕੇਟ ਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਆ। ਉਹ ਲੋਕੀ ਕਹਿੰਦੇ ਇਹਨਾਂ ਨੇ ਲਿਆਂਦਾ ਕਿੱਥੋਂ ਆ, ਇਹ ਸਰਟੀਫਿਕੇਟ ਦਿੱਤਾ ਕਿਹਨੇ ਸੀਗਾ। ਉਹ ਸਰਟੀਫਿਕੇਟ ਤੇ ਵੀ ਹੁਣ ਸਵਾਲ ਉੱਠਣ ਡਏ ਆ। ਪਰ ਸਭ ਤੋਂ ਮੇਨ ਸਵਾਲ ਉੱਠਦਾ ਪਿਆ ਹੈ ਕਿ ਉੱਥੇ ਜਿਹੜੇ ਤੈਨਾਤ ਮੁਲਾਜ਼ਮ ਸਨ ਉਹਨਾਂ ਚੋਂ 80 ਜਾਣੇ ਜਿਹੜੇ ਤੈਨਾਤ ਤਾਂ ਜੇਲ੍ਹ ਦੇ ਵਿੱਚ ਸੀ, ਤਨਖਾਹ ਵੀ ਉਹ ਜੇਲ੍ਹ ਵਿਭਾਗ ਤੋਂ ਲੈਂਦੇ ਸੀ, ਪਰ ਉਹ ਕੰਮ ਕਿਤੇ ਹੋਰ ਕਰਦੇ ਪਏ ਸੀ। ਉਹ ਕੰਮ ਕਿੱਥੇ ਕਰਦੇ ਪਏ ਸੀ? ਕੁੱਲ ਇਸ ਜੇਲ੍ਹ ਦੇ ਵਿੱਚ ਲਗਭਗ 250 ਦੇ ਕਰੀਬ ਮੁਲਾਜ਼ਮ ਆ ਤੇ 250 ਦੇ ਵਿੱਚੋਂ 70 ਟ੍ਰੇਨੀ ਆ। ਉਹ 70 ਕੱਢ ਦਿਓ ਤੇ ਜਿਹੜਾ ਬਚਿਆ ਉਹਨਾਂ ਦੇ ਵਿੱਚੋਂ 80 ਦਾ ਲਾਣਾ ਸੀ ਜਿਹੜਾ ਉਹ ਤਨਖਾਹ ਜੇਲ੍ਹ ਵਿਭਾਗ ਦੀ ਲੈਂਦਾ ਸੀ, ਪਰ ਹਾਜ਼ਰੀ ਕਿਤੇ ਹੋਰ ਭਰਦਾ ਸੀ। ਇਹ ਜਾਂਚ ਦੇ ਵਿੱਚੋਂ ਨਹੀਂ, ਇਹ ਪੱਤਰਕਾਰਾਂ ਦੀ ਆਪਣੀ ਖੋਜ ਦੇ ਵਿੱਚੋਂ ਗੱਲ ਸਾਹਮਣੇ ਆਈ ਹੈ ਕਿ 80 ਪੁਲਿਸ ਕਰਮਚਾਰੀ ਜੇਲ੍ਹ ਵਿਭਾਗ ਦੇ ਉਹ ਮੰਤਰੀਆਂ, ਸੰਤਰੀਆਂ, ਵੱਡੇ ਰਸੂਖਦਾਰਾਂ ਦੇ ਘਰਾਂ 'ਚ ਕੰਮ ਕਰਦੇ ਸੀ। ਕਿਸੇ ਦੀ ਗਾਂ ਨੂੰ ਪੱਠੇ ਪਾ ਰਿਹਾ ਸੀ, ਕੋਈ ਕਿਸੇ ਦੀ ਰਸੋਈ ਦੇ ਵਿੱਚ ਪੋਚੇ ਲਾ ਰਿਹਾ ਸੀ, ਕੋਈ ਸਬਜ਼ੀ ਲਿਆ ਰਿਹਾ ਸੀ, ਕੋਈ ਜਵਾਕਾਂ ਨੂੰ ਸਕੂਲੇ ਛੱਡ ਕੇ ਆ ਰਿਹਾ ਸੀ। ਇਹੋ ਜਿਹੇ ਕੰਮ ਕਰਨ ਡਏ ਸੀ। ਸੋ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ 80 ਮੁਲਾਜ਼ਮ ਬਾਹਰ ਆਣਾ ਲਾਣੇ ਸੀਰੀ ਲੱਗੇ ਆ, ਉਸ ਜੇਲ੍ਹ ਦਾ ਕੰਮਕਾਰ ਆਪਦਾ ਕਿਵੇਂ ਚੱਲਦਾ ਹੋਊਗਾ? ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹੁਣ ਸਵਾਲ ਬੜੇ ਖੜੇ ਹੋਣੇ ਸ਼ੁਰੂ ਹੋ ਗਏ ਆ ਕਿ CCTV ਕੈਮਰੇ ਸੀਗੇ ਜਿਹੜੀ ਜੇਲ੍ਹ ਦੇ CCTV ਕੈਮਰੇ ਨਹੀਂ ਚੱਲਦੇ ਉਹਨੂੰ ਤੁਸੀਂ ISO ਪ੍ਰਮਾਣਿਤ ਕਹਿੰਦੇ ਹੋ ਕਿ ਇਹ ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਆ। ਜਿਹੜੀ ਜੇਲ੍ਹ ਦੇ ਵਿੱਚ ਮੁਲਾਜ਼ਮ ਜੇ ਆਪਾਂ ਲਾਈਏ ਉੱਥੇ ਰਲਾ ਮਿਲਾ ਕੇ ਕੁੱਲ 140 ਦੇ ਕਰੀਬ ਮੁਲਾਜ਼ਮ ਤੇ ਉਹਨਾਂ ਦੀਆਂ ਜੇ ਸ਼ਿਫਟਾਂ ਲਾਈਏ 3-3 ਘੰਟਿਆਂ ਦੀਆਂ ਤੇ 8 ਸ਼ਿਫਟਾਂ ਦੇ ਵਿੱਚ ਜੇ ਉਹ ਲਾਈਏ ਇੱਕ ਟੁਕੜੀ ਆਉਂਦੀ ਹੈ 5-7 ਜਣਿਆਂ ਦੀ ਤੇ 5-7 ਜਣਿਆਂ ਤੇ 3200 ਕੈਦੀ ਤੇ ਉਸ ਦੇ 5-7 ਜਿਹੜੇ ਹੋਣਗੇ ਉਹਨਾਂ ਦੇ ਵਿੱਚੋਂ ਵੀ ਅੱਧੇ ਰਾਤ ਨੂੰ ਸੌਂ ਜਾਂਦੇ ਹੋਣੇ ਖਾ ਪੀ ਕੇ, ਨਾਲਦਿਆਂ ਨੂੰ ਕਹਿ ਦਿੰਦੇ ਹੋਣੇ ਤੈਨੂੰ ਬੀੜੀ ਪਾਣ ਜੋਗੇ ਦੇ ਦਿਆਂਗੇ ਤੇ ਸਾਡੀ ਥਾਂ ਤੇ ਤੂੰ ਕਿਹੜਾ ਲਾਇਆ। 3200 ਕੈਦੀ ਲਈ ਇਹ ਨਫਰੀ ਬਹੁਤ ਥੋੜੀ ਸੀ। ਬਹੁਤ ਸਾਰੀਆਂ ਊਣਤਾਈਆਂ ਉਸ ਜੇਲ੍ਹ ਦੇ ਸਾਹਮਣੇ ਆਉਣ ਡਈਆਂ ਗੱਲਾਂ। ਇੱਥੇ ਹੁਣ 2 ਜਿਹੜੀਆਂ ਉਹ ਚਰਚਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ। ਇੱਕ ਤੇ ਇਹ ਕਿ ਕੀ ਉਹ ਐਨਕਾਊਂਟਰ ਜਿਹੜਾ ਆ ਉਹ ਝੂਠਾ ਸੀ ਜਾਂ ਸੱਚਾ ਸੀ। ਜੇ ਉਹ ਝੂਠਾ ਹੈ ਤੇ ਫਿਰ ਸਜ਼ਾ ਜਿਹੜੀ ਹੈ ਉਹਨੂੰ ਮਾਰਨ ਵਾਲਿਆਂ ਨੂੰ ਤੇ ਮਿਲਣੀ ਚਾਹੀਦੀ ਹੈ। ਜਿਵੇਂ ਸੁਪਰੀਮ ਕੋਰਟ ਦੀ ਗਾਈਡਲਾਈਨ ਆ ਕਿ ਜੇ ਕੋਈ ਫਰਜ਼ੀ ਮੁਕਾਬਲਾ ਬਣਾਉਂਦਾ ਪੁਲਿਸ ਕਰਮੀ, ਕਿਉਂਕਿ ਇਹ ਰੇਅਰੈਸਟ ਆ, ਤਾਂ ਇਹ ਉਹ ਜਿਹੜੀ ਇਹ ਕਾਰਵਾਈ ਨੂੰ ਅੰਜਾਮ ਦਿੰਦੇ ਆ ਪੁਲਿਸ ਵਾਲੇ, ਉਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਦੀ ਖੁਦ ਦੀ ਗਾਈਡਲਾਈਨ ਆ, ਉਹ ਤੇ ਅਮਲ ਹੋਣਾ ਹੀ ਚਾਹੀਦਾ ਹੈ। ਨਾਲ ਇਹ ਹੈ ਕਿ ਜਿਹੜੇ ਬੰਦੇ ਨੇ ਆਦੇਸ਼ ਦਿੱਤੇ, ਹੁਕਮ ਦਿੱਤੇ ਕਿ ਐਨਕਾਊਂਟਰ ਕਰ ਦਿਓ, ਫਿਰ ਉਹਨੂੰ ਵੀ ਪਤਾ ਕਰਨਾ ਚਾਹੀਦਾ ਉਹ ਕੌਣ ਸੀ ਜਿਹਨੇ ਹੁਕਮ ਦਿੱਤੇ ਕਿ ਟਪਾ ਦਿਓ ਇਹਨਾਂ ਨੂੰ। ਦੂਜੀ ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਇਸ ਜੇਲ੍ਹ ਦਾ ਪ੍ਰਬੰਧ ਜਿਹੜਾ ਸੀ ਉਹ ਕੌਣ ਵੇਖ ਰਿਹਾ ਸੀ। ਇਸ ਜੇਲ੍ਹ ਬਾਰੇ ਤੇ ਕਿਸੇ ਬਹੁਤ ਨੇ 2 ਇਹੋ ਜਿਹੇ ਇਹਨਾਂ ਦੇ ਸਲੱਗ ਨੇ ਜਿਹੜੇ ਇਸੇ ਜੇਲ੍ਹ ਦੇ ਵਿੱਚ ਤੈਨਾਤ ਸੀ ਤੇ ਹੀਰਾ ਫੇਰੀਆਂ ਕਰਦੇ ਫੜੇ ਗਏ, ਹੁਣ ਇਸੇ ਜੇਲ੍ਹ ਦਾ ਅੰਦਰ ਕਾਲ ਕੋਠੜੀ ਚ ਲੰਗਰ ਪਾੜਦੇ ਪਏ ਆ। ਇਹੋ ਜਿਹੇ 2 ਸਲੱਗ ਇਹਨਾਂ ਦੇ ਵੱਡੇ ਅਫਸਰ ਸੀਗੇ। ਸੋ ਇਸ ਜੇਲ੍ਹ ਦੇ ਬਹੁਤ ਸਾਰੇ ਚਿੱਠੇ ਹਾਲੇ ਖੁੱਲਣੇ ਬਾਕੀ ਹੈ, ਪਰ ਹਾਲ ਦੀ ਇੱਕ ਤੇ ਐਨਕਾਊਂਟਰ ਵਾਲੀ ਜਾਂਚ ਹੋਣੀ ਚਾਹੀਦੀ ਹੈ। ਦੂਜੀ ਇਹ ਕਿ ਜੋ ਸਾਰੀਆਂ ਊਣਤਾਈਆਂ ਸੀ ਉਹਦੇ ਲਈ ਜ਼ਿੰਮੇਵਾਰ ਕੌਣ ਆ। ਜੇਲ੍ਹ ਮੰਤਰੀ ਉੱਥੇ ਬੀਬੀ ਹੈ ਕੁਸਮ ਹੈਦਲਾ, ਉਹ ਕਹਿੰਦੀ ਜੀ ਇਹ ਜਾਂਚ ਹੋਣੀ ਚਾਹੀਦੀ ਹੈ, ਜਿਹੜੇ 80 ਮੁਲਾਜ਼ਮ ਸੀ ਉਹ ਕਿੱਧਰ ਗਏ, ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਘਰਾਂ ਚੋਂ ਕੰਮ ਕਰਦੇ ਸੀ। ਤੇ ਉੱਥੇ ਪੱਤਰਕਾਰ ਨੇ ਆਖਿਆ ਨਹੀਂ ਬੀਬੀ ਜੀ 3 ਤੁਹਾਡੇ ਘਰੇ ਵੀ ਕੰਮ ਕਰਦੇ ਆ। ਕਹਿੰਦੀ ਅੱਛਾ, ਮੈਂ ਤੇ ਕਹਿੰਦੀ ਸਤੰਬਰ ਚ ਕੰਮ ਸੰਭਾਲਿਆ 1.5 ਮਹੀਨਾ ਪਹਿਲਾਂ, ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤੇ ਅੱਜ ਹੀ ਹਟਾ ਦਿੰਨੀ ਆ। ਸੋ ਇਹੋ ਜਿਹਾ ਉੱਥੇ ਹਾਲ ਬਣਿਆ ਪਿਆ। ਇਹ ਤੈਅ ਹੋਣਾ ਚਾਹੀਦਾ ਹੈ ਕਿ ਜੋ ਵੀ ਉੱਥੇ ਊਣਤਾਈਆਂ ਨੇ ਉਹਦੇ ਲਈ ਜ਼ਿੰਮੇਵਾਰ ਕੌਣ ਆ, ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਜ਼ਾ ਸਭ ਤੋਂ ਵੱਡੀ ਉਹਨੂੰ ਵੀ ਮਿਲਣੀ ਚਾਹੀਦੀ ਹੈ ਜਿਹਨੇ ਐਨਕਾਊਂਟਰ ਦੇ ਹੁਕਮ ਦਿੱਤੇ, ਕਿਉਂਕਿ ਉਹ ਸਾਫ਼ ਹੋ ਚੁੱਕਾ ਹੈ ਕਿ ਉਹਨਾਂ ਕੈਦੀਆਂ ਦੇ ਕੋਲ ਕੁਛ ਨਹੀਂ ਸੀ। ਚਸ਼ਮਦੀਦ ਇੱਕ ਕਰਕੇ ਸਾਹਮਣੇ ਆਉਣ ਡਏ ਆ। ਸਾਰੇ ਕਹਿੰਦੇ ਆ ਕਿ ਉਹਨਾਂ ਦੇ ਕੋਲ ਕੱਪੜੇ ਵਾਲੀਆਂ ਪੋਟਲੀਆਂ ਜੀਆਂ ਤਾਂ ਜ਼ਰੂਰ ਸਨ,
ਤੇੜ ਉਹਨਾਂ ਦੇ ਨਿੱਕਰਾਂ ਸੀ, ਟੀ-ਸ਼ਰਟਾਂ ਸੀ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਨਾ ਡੰਡਾ ਸੀ ਤੇ ਨਾ ਕੋਈ ਹੋਰ ਹਥਿਆਰ ਆ। ਸੋ ਇਹ ਮਾਮਲਾ ਹੈ ਜਿਹੜਾ ਉਹ ਇੱਥੋਂ ਹੀ ਸਾਫ਼ ਹੋ ਜਾਂਦਾ ਕਿ ਜਿਹੜੀ ਉਹ ਮੱਧ ਪ੍ਰਦੇਸ਼ ਦੀ ਸਰਕਾਰ ਆ, ਕਦੇ ਆਖ ਦਿੰਦੀ ਜੀ ਇਹਦੀ ਜਾਂਚ IG ਜੇਲ੍ਹਾਂ ਉਹ ਕਰੇਗਾ, ਕਦੇ ਆਖ ਦਿੰਦੇ ਜੀ NIA ਕਰੇਗੀ, ਕਦੇ ਆਖ ਦਿੰਦੇ ਜੀ ਮੱਧ ਪ੍ਰਦੇਸ਼ ਪੁਲਿਸ ਕਰੇਗੀ। ਅੱਜ ਉਹਨਾਂ ਨੇ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਹ CID ਤੋਂ ਬਾਅਦ ਹੁਣ ਕਰੇ ਜੀ ਇਹ ਜਿਹੜੇ ਹਾਈ ਕੋਰਟ ਦੇ ਜੱਜ ਆ ਕੋਈ ਉਹ ਕਰਨਗੇ। ਸੋ ਉੱਥੇ ਪੈਰ ਪੈਰ ਤੇ ਬਦਲਿਆ ਜਾ ਰਿਹਾ ਜਿਵੇਂ ਬਿਆਨਾਂ ਦਾ ਇਹ ਸਿਲਸਿਲਾ ਜੀ। ਤੇ ਅੱਗੇ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ। ਇਹਨੂੰ ਝਟਕੇ ਲੱਗਣੇ ਆ, ਪਰ ਗੱਲ ਇਹ ਹੈ ਰਾਜਕਰਨਵੀਰ ਸਿੰਘ ਜੀ ਕਿਸੇ ਨੂੰ ਕਲੀਨ ਚਿੱਟ ਦੇ ਦਿੰਦੇ ਆ, ਕਿਸੇ ਦੀ ਕਲੀਨ ਚਿੱਟ ਵਾਪਸ ਲੈ ਲੈਂਦੇ ਆ, ਕਿਸੇ ਨੂੰ ਝਟਕਾ ਦੇ ਦਿੰਦੇ, ਕਿਸੇ ਨੂੰ ਅਟਕਾ ਦੇ ਦਿੰਦੇ, ਮਟਕਾ ਦੇ ਦਿੰਦੇ ਆ, ਪਰ ਨਹੀਂ ਦਿੰਦੇ ਤੇ ਸਿਰਫ ਇਨਸਾਫ ਨਹੀਂ ਦਿੰਦੇ। ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝਿਆ ਪਿਆ ਮਸਲਾ ਸਾਰਾ। ਸੱਜਣ ਕੁਮਾਰ ਨੇ ਅਸਲ ਦੇ ਵਿੱਚ ਕੋਸ਼ਿਸ਼ ਕੀਤੀ ਸੀ ਕਿ ਇਸ ਕੇਸ ਨੂੰ ਲਮਕਾਇਆ ਜਾਵੇ, ਕਿਉਂਕਿ ਹਾਈ ਕੋਰਟ ਦੇ ਵਿੱਚ ਚਲੇ ਗਿਆ ਕੇਸ। ਹਾਈ ਕੋਰਟ ਤੋਂ ਉੱਤੇ ਹੋਰ ਭੱਜਣ ਦੀ ਇਹਦੇ ਕੋਲ ਗੁੰਜਾਇਸ਼ ਨਹੀਂ ਹੈ। ਸੱਜਣ ਨੇ ਇਹ ਜੁਗਤ ਲਾਈ ਤੇ ਵੈਸੇ ਵਕੀਲ ਨੇ ਹੋਣੀ ਹੈ, ਥੱਬਾ ਨੋਟਾਂ ਦਾ ਸਕੀਮਾਂ ਲਾਉਣ ਦੀਆਂ ਹੀ ਲੈਂਦੇ, ਹੋਰ ਉਹਨਾਂ ਨੇ ਉੱਥੇ ਕਿਹੜਾ ਭੱਠੀਆਂ 'ਚ ਦਾਣੇ ਭੁੰਨਣੇ ਆ। ਸੱਜਣ ਨੇ ਬਣਾਈ ਕਿ ਜੀ ਜਿਹੜੇ ਜੱਜ ਕੋਲ ਮੇਰੇ ਮਾਮਲੇ ਦੀ ਸੁਣਵਾਈ ਹੋਣ ਡਈ ਹੈ, ਕਿਉਂਕਿ ਉਹ ਹੇਠਲੇ ਪੱਧਰ ਤੇ ਮੇਰੇ ਕੇਸ ਦੀ ਸੁਣਵਾਈ ਕਰ ਚੁੱਕਾ ਹੈ, ਉਹਦੇ ਕੋਲੋਂ ਮੇਰੀ ਸੁਣਵਾਈ ਬਦਲੀ ਜਾਣੀ ਚਾਹੀਦੀ ਹੈ। ਅਜੀਬੋ ਗਰੀਬ ਜਿਹਾ ਤਰਕ ਸੀ ਆਪਣੇ ਆਪ ਦੇ ਵਿੱਚ। ਵੇਖੋ, ਹੇਠਲੇ ਪੱਧਰ ਤੇ ਸੁਣਵਾਈ ਹੋਈ, ਸੈਸ਼ਨ ਪੱਧਰ ਤੇ, ਸੈਸ਼ਨ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਸੱਜਣ ਕੁਮਾਰ ਦੇ ਹੱਕ 'ਚ ਹੋਈ। ਜੇਕਰ ਇੱਕ ਜੱਜ ਹੇਠਲੇ ਪੱਧਰ ਤੇ ਫੈਸਲਾ ਤੁਹਾਡੇ ਹੱਕ 'ਚ ਸੁਣਾਉਂਦਾ ਤੇ ਉਤਲੇ ਪੱਧਰ ਆ ਕੇ ਹਾਈ ਕੋਰਟ ਦੇ ਵਿੱਚ ਆ ਕੇ ਤੁਸੀਂ ਫਿਰ ਟੱਕਰ ਜਾਂਦੇ ਹੋ ਕਿ ਜਾਨੀ ਜਿਹੜਾ ਅਪਕਰਤਾ ਉਹ ਵੀ ਉਹੀ ਹੈ ਤੇ ਜਿਹੜਾ ਅੱਗੇ ਸੁਣ ਰਿਹਾ ਉਹ ਜੱਜ ਵੀ ਉਹੀ ਹੈ, ਤਾਂ ਉੱਥੇ ਇੱਕ ਕਿਵੇਂ ਕੰਮ ਕਰ ਸਕਦਾ ਜੀ ਕਿ ਇਹ ਜੱਜ ਮੇਰਾ ਪੱਖਪਾਤ ਕਰ ਸਕਦਾ ਕਿਤੇ ਨਾ ਕਿਤੇ, ਜਦੋਂ ਹੇਠਲੇ ਪੱਧਰ ਤੇ ਉਹ ਬਿਲਕੁਲ ਨਿਰਪੱਖ ਸੀ ਤੇ ਉਤਲੇ ਪੱਧਰ ਤੇ ਆ ਕੇ ਉੱਥੇ ਕੀ ਹੋਇਆ। ਸੋ ਸੱਜਣ ਕੁਮਾਰ ਦੀ ਇਹ ਜਿਹੜੀ ਦਲੀਲ ਹੈ ਕਿਤੇ ਟਿਕਦੀ ਨਹੀਂ ਸੀ, ਪਰ ਅਫਸੋਸ ਦੀ ਗੱਲ ਹੈ ਕਿ ਇਹੋ ਜੀ ਵਾਹਿਯਾਤ ਦਲੀਲ ਨੇ ਵੀ 2-3 ਮਹੀਨੇ ਜਿਹੜੇ ਉਹ ਐਵੇਂ ਅਜਾਈਂ ਗਵਾ ਦਿੱਤੇ। ਹੁਣ ਅੱਜ ਅਦਾਲਤ ਨੇ ਸਾਫ਼ ਕਰ ਦਿੱਤਾ ਹੈ, ਉਹਨਾਂ ਆਖਿਆ ਕਿ ਇਸ ਪਟੀਸ਼ਨ ਦਾ ਕੋਈ ਤੁੱਕ ਨਹੀਂ ਬਣਦਾ, ਉਹਨਾਂ ਚਲਾ ਕੇ ਮਾਰੀ ਹੈ, ਤੇ ਨਾਲ ਫਿਰ ਉਹਨਾਂ ਨੇ ਉਹੀ ਗੱਲ ਆਖ ਦਿੱਤੀ ਹੈ ਕਿ ਇਹ ਸਮਾਂ ਖਰਾਬ ਕਰਨ ਤੇ ਮਾਮਲੇ ਨੂੰ ਲਟਕਾਉਣ ਦੀ ਮਨਸ਼ਾ ਦੇ ਨਾਲ ਪਟੀਸ਼ਨ ਪਾਈ ਗਈ ਹੈ। ਹੁਣ ਜੇ ਜੁਡੀਸ਼ਰੀ ਇੱਥੋਂ ਤੱਕ ਪਹੁੰਚ ਜਾਂਦੀ ਹੈ, ਉਹਨੂੰ ਸਾਫ਼ ਲੱਗੀ ਜਾਂਦਾ ਹੈ ਕਿ ਇਹ ਫਲਾਣਾ ਜਿਹੜਾ ਦੋਸ਼ੀ ਹੈ ਉਹ ਮਾਮਲੇ ਨੂੰ ਲਟਕਾ ਰਿਹਾ ਹੈ, ਭੱਜਣ ਦੀ ਕੋਸ਼ਿਸ਼ ਕਰਦਾ ਪਿਆ, ਤੇ ਫਿਰ ਉੱਥੇ ਰਹਿ ਕੀ ਗਿਆ, ਜਦੋਂ ਪਿੱਛੇ ਕੀ ਰਹਿ ਗਿਆ, ਜਦੋਂ ਪਤਾ ਲੱਗੀ ਜਾਂਦਾ ਜੁਡੀਸ਼ਰੀ ਨੂੰ ਕਿ ਇਹ ਬੰਦਾ ਹੁਣ ਕੇਸ ਲਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੇਸ ਉਲਝਾਉਣ ਦੀ ਕੋਸ਼ਿਸ਼ ਕਰਦਾ, ਤੇ ਮੇਰੇ ਖਿਆਲ ਦੇ ਨਾਲ ਅੱਧਾ ਕੇਸ ਤੇ ਉੱਥੇ ਸਾਫ਼ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ, ਬੇਸ਼ੱਕ ਜਿਹੜੇ ਆ ਸਾਡੇ ਅਕਾਲੀਆਂ ਦੇ ਭਾਈਵਾਲ ਆ, ਭਾਜਪਾ ਵਾਲੇ, ਉਹ ਹੁਣ ਪਹਿਲਾਂ ਦੰਗੇ ਕਹਿੰਦੇ ਹੁੰਦੇ ਸਨ, ਹੁਣ ਇਹਨਾਂ ਦੀ ਰੀਸੇ ਉਹ ਵੀ ਕਤਲੇਆਮ ਕਹਿਣ ਲੱਗ ਪਏ ਆ। ਚੰਗੀ ਗੱਲ ਆ, ਪਰ ਇਹਨਾਂ ਦੇ ਜਿਹੜੇ ਕਾਰਜਕਾਲ ਦੇ ਵਿੱਚ ਜੋ ਕੁਝ ਵਾਪਰਿਆ ਉਸਦੇ ਸਾਹਮਣੇ ਆ। ਕਦੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ, ਕਦੇ ਫਿਰ ਕਲੀਨ ਚਿੱਟ ਲੈ ਲਈ ਜਾਂਦਾ, ਇਹ ਸਿਲਸਿਲਾ ਚੱਲਿਆ ਜਾਂਦਾ ਹੈ। ਜਗਦੀਸ਼ ਟਾਈਟਲਰ ਦੇ ਮਾਮਲੇ 'ਚ ਵੀ ਅਸੀਂ ਵੇਖਿਆ ਕਿ ਉੱਥੇ ਜਿਹੜੀ ਜੱਜ ਸੀ ਉਹਨੇ ਆਖਿਆ ਸੀਗਾ ਕਿ ਜਿਹੜਾ ਸੁਰਿੰਦਰ ਸਿੰਘ ਸੀ ਗ੍ਰੰਥੀ, ਉਹਦੇ ਮੁੰਡੇ ਨੂੰ ਜਿਹੜਾ ਸੈਟਲਡ ਕਰਾਉਣ ਦਾ ਮਾਮਲਾ ਸੀ, ਜੋ ਪੈਸੇ ਦੇ ਕੇ ਗਵਾਹੀ ਮੁਕਰਾਉਣ ਦਾ ਹੀ ਸਿੱਧਾ ਕਹਿ ਲਈਏ ਉਹ ਮਾਜਰਾ ਸੀ, ਤੇ ਉਹਦੇ 'ਚ ਉਹਨਾਂ ਕਿਹਾ ਸੀ ਚਿੱਠੀ ਲਿਖੋ। ਤੇ ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਦੱਸਿਆ ਸੀਗਾ ਕਿ ਉਹ ਚਿੱਠੀ ਲਿਖਣ ਲੱਗਿਆ ਜਿਹੜਾ ਸੀ 3 ਮਹੀਨੇ ਦਾ ਸਮਾਂ ਲੱਗਿਆ। ਅਗਲੀ ਤਰੀਕ ਆਈ ਤੇ ਜੱਜ ਸਾਹਿਬ ਨੇ ਪੁੱਛਿਆ ਕਿ ਹਾਂ ਭਾਈ ਚਿੱਠੀ ਲਿਖ ਦਿੱਤੀ, ਕਹਿੰਦੇ ਨਹੀਂ ਜੀ ਹਾਲੇ ਅਸੀਂ ਸੋਚਿਆ ਚਿੱਠੀ ਲਿਖਣ ਦਾ। 3 ਮਹੀਨਿਆਂ 'ਚ ਇਹ ਸੋਚਦੇ ਇਹੋ ਜਿਹਾ ਕੰਮ ਕਰਨ ਡਏ ਆ। ਇਸ ਬੇਸ਼ੱਕ ਅਸੀਂ ਇਹ ਖਬਰ ਨੂੰ ਲੈ ਲਈਏ ਕਿ ਜੀ ਉਹਨੂੰ ਫਲਾਣੇ ਨੂੰ ਝਟਕਾ ਲੱਗ ਗਿਆ, ਫਲਾਣੇ ਨੂੰ ਕਲੀਨ ਚਿੱਟ ਜਿਹੜੀ ਮਿਲੀ ਸੀ ਉਹ ਵਾਪਸ ਹੋ ਗਈ, ਪਰ ਹਾਲ ਦੀ ਘੜੀ ਇਹ ਸੰਭਾਵਨਾ ਆਪਾਂ ਆਪਣੇ ਆਪ ਦੇ ਵਿੱਚ ਇਹ ਬਣਾ ਲੈਣੀ, ਉਮੀਦ ਬਣਾ ਲੈਣੀ ਕਿ ਇਹਨਾਂ ਕੇਸਾਂ ਦਾ ਫੈਸਲਾ ਜਲਦੀ ਹੋ ਜਾਏਗਾ, ਇਨਸਾਫ ਹੋ ਜਾਏਗਾ, ਇਹ ਜਿਹੜੇ ਦੋਸ਼ੀ ਆ ਉਹ ਬਹੁਤ ਭਿਆਨਕ ਸਜ਼ਾਵਾਂ ਦੇ ਹਿੱਸੇਦਾਰ ਬਣ ਜਾਣਗੇ। ਐਸੀਆਂ ਸੰਭਾਵਨਾ, ਐਸੀਆਂ ਸੋਚਾਂ ਫਿਲਹਾਲ ਉਹ ਬਾਲੂ ਰੇਤ ਦਾ ਕਿਲ੍ਹਾ ਹੀ ਹੈ, ਕਿਸੇ ਵੇਲੇ ਵੀ ਗਿਰ ਸਕਦੇ ਆ। ਸੋ ਇਹ ਅਜੇ ਮੇਰੇ ਖਿਆਲ ਦੇ ਨਾਲ ਇਸ ਕੇਸ ਜਿਹੜੇ ਇਸ ਕਤਲੇਆਮ ਦੇ ਨਾਲ ਜੁੜੇ ਕੇਸ ਆ, ਇਹਨਾਂ ਨੇ ਹਾਲੇ ਲੰਮੀ ਚੌੜੀ ਡੰਡੀ ਹੈ ਜਿਹੜੀ ਉਹ ਤੈਅ ਕਰਨੀ ਹੈ। ਇਹ ਵੇਖਣਾ ਹੋਏਗਾ ਕਿ ਜੁਡੀਸ਼ਰੀ ਇਸ ਸਾਰੇ ਪ੍ਰਕਰਮ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀ ਹੈ। ਹੌਲ ਜਿੱਪੇ ਰੋਲ ਦੇਖੀਏ ਤੇ ਉੱਥੇ ਵੀ ਉਹੋ ਜਿਹੀ ਸੀ, ਤੇ ਜਿਹੜੇ ਕਮੇਟੀ ਬੈਠੇ ਸੀ ਰੰਗਨਾਥ ਮਿਸ਼ਰਾ ਵਰਗੇ, ਉਹ ਬਾਅਦ ਦੇ ਵਿੱਚ ਉਸੇ ਪਾਰਟੀ ਦੇ ਜਿੰਨੇ ਥਾਪੇ ਸੀਗੇ
ਜੀ। ਤੇ ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ, ਵੀ ਕਾਂਗਰਸੀ ਵਿਧਾਇਕ ਸੇਖੜੀ ਤੇ ਪਰਚਾ ਦਰਜ ਕਰਨ ਦੀ ਤਿਆਰੀ। ਇਹ ਅਵਿਨਾਸ਼ ਸੇਖੜੀ ਬਟਾਲੇ ਤੋਂ ਵਿਧਾਇਕ ਹੈ, ਕਾਂਗਰਸੀ ਕੱਟੜ ਕਾਂਗਰਸੀ ਕਹਿ ਸਕਦੇ, ਟਕਸਾਲੀ ਕਾਂਗਰਸੀ ਕਹਿ ਸਕਦੇ ਹਾਂ। ਪਰ ਹੁਣ ਇਹਦੇ ਤੇ ਕਹਿ ਲਈਏ ਜਿਹੜੇ ਗ੍ਰਹਿ ਨਛੱਤਰ ਆ ਉਹ ਪੁੱਠੇ ਘੁੰਮਦੇ ਨਜ਼ਰ ਆਉਂਦੇ ਆ। ਹੂੰ। ਅਸਲ ਦੇ ਵਿੱਚ ਸੇਖੜੀ ਦਾ ਇੱਕ ਕਾਲਜ ਆ ਜਿਹੜਾ ਇਹਨੇ ਆਪਣੇ ਪਿਤਾ ਦੇ ਨਾਮ ਤੇ ਬਣਾਇਆ ਹੋਇਆ, ਪੋਲੀਟੈਕਨੀਕਲ ਕਾਲਜ ਆ। ਉਹਦੇ ਵਿੱਚ ਦੋਸ਼ ਲੱਗਾ ਕਿ ਜਿਹੜੇ ਦਲਿਤ ਵਿਦਿਆਰਥੀ ਵਜ਼ੀਫੇ ਵਾਲੇ ਆ, ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਹੁੰਦੇ ਆ, ਹਾਂ, ਲਾਭਪਾਤਰੀ, ਉਹਨਾਂ ਦੇ ਨਾਲ ਗਬਨ ਕੀਤਾ ਗਿਆ। ਗਬਨ ਇਹਦੇ ਤੇ ਦੋਸ਼ ਇਹ ਲੱਗਦਾ ਹੈ ਕਿ ਸੇਖੜੀ ਦੇ ਕਾਲਜ ਪ੍ਰਬੰਧਨ ਨੇ ਨਾ ਸਿਰਫ ਉਹਨਾਂ ਤੋਂ ਪਹਿਲਾਂ ਹਿੱਸਾ ਲਈਆਂ, ਬਲਕਿ ਬਾਅਦ ਦੇ ਵਿੱਚ ਉਹ ਜਿਹੜਾ ਵਜ਼ੀਫਾ ਖਾਤਾ ਸੀ ਬੈਂਕ ਦੇ ਵਿੱਚ ਜਾ ਕੇ ਉੱਥੇ ਦਸਤਖਤ ਕਰਾ ਲਏ ਕਿ ਜਿਹੜੇ ਸਾਡੇ ਵਜ਼ੀਫੇ ਦੀ ਰਕਮ ਆਉਂਦੀ ਹੈ ਉਹ ਬੈਂਕ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਵੇ। ਇਹ ਸਿੱਧੇ ਤੌਰ ਤੇ ਇਹਨਾਂ ਨੇ ਗਬਨ ਮੰਨਿਆ। ਹੁਣ ਤਿਆਰੀਆਂ ਨੇ, ਦੱਸਦੇ ਆ ਕਿ CBI ਦੀ ਸ਼ਿਕਾਇਤ ਤੇ ਵਿਜੀਲੈਂਸ ਜਿਹੜੀ ਆ ਉਹ ਪਰਚਾ ਦਰਜ ਕਰਨ ਦੀ ਤਿਆਰੀ ਕਰਦੀ ਪਈ ਹੈ। ਹਾਲਾਂਕਿ ਸੇਖੜੀ ਨੇ ਇਹਨਾਂ ਦੋਸ਼ਾਂ ਨੂੰ ਨਿਰਮੂਲ ਦੱਸਿਆ ਕਿ ਉਹ ਕਹਿੰਦਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਸਾਰਾ ਕੁਛ, ਤੇ ਇਹ ਚਾਲ ਆ ਕਿ ਹਿੰਦੂ ਲੀਡਰਸ਼ਿਪ ਨੂੰ ਕਾਂਗਰਸ ਚੋਂ ਖਤਮ ਕੀਤਾ ਜਾ ਰਿਹਾ ਹੈ। ਹੁਣ ਦੇਖੋ, ਅਕਾਲੀਆਂ ਨੂੰ ਹਿੰਦੂ ਲੀਡਰਸ਼ਿਪ ਕਾਂਗਰਸ ਦੇ ਵਿੱਚੋਂ ਖਤਮ ਕਰਨ ਦੀ ਕੀ ਪਈ ਹੈ। ਦੂਜੀ ਗੱਲ ਕਿ ਹਿੰਦੂ ਲੀਡਰਸ਼ਿਪ ਦੇ ਬੁਨਿਆਦ ਤੇ ਕਾਂਗਰਸ ਖੜੀ ਹੈ, ਕਿਹਨੂੰ ਖਤਮ ਕਰ ਸਕਦੇ। ਤੇ ਵੈਸੇ ਗੱਲ ਜਿਹੜੀ ਹੈ ਉਹ ਨਿਆਂ ਸੰਗਤ ਨਹੀਂ ਜਾਪਦੀ, ਪਰ ਅਸਲ ਦੇ ਵਿੱਚ ਇਹ ਗੱਲ ਵੀ ਝੂਠੀ ਨਹੀਂ ਜਾਪਦੀ ਕਿ ਇੱਥੇ ਗਬਨ ਨਹੀਂ ਹੋਏ। ਪੰਜਾਬ ਦੇ ਵਿੱਚ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ ਉਹ ਬੜੀ ਬੁਰੀ ਤਰ੍ਹਾਂ ਭ੍ਰਿਸ਼ਟਾਖੋਰੀ ਦੀ ਭੇਟ ਚੜੀ ਹੈ। ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ, ਜਦੋਂ ਅਸੈਂਬਲੀ ਦੇ ਵਿੱਚ ਆਪ ਹੀ ਅਕਾਲੀ ਸਰਕਾਰ ਨੇ ਇਹਦੀ ਇਨਵੈਸਟੀਗੇਸ਼ਨ ਵਿਜੀਲੈਂਸ ਕੀਤੀ ਸੀ ਤੇ ਉਦੋਂ ਆਖਿਆ ਸੀ ਕਿ 90 ਕਰੋੜ ਦਾ ਲਗਭਗ ਇਹ ਗਬਨ ਹੋਇਆ। 90 ਕਰੋੜ ਦਾ ਤੇ ਅੰਕੜਾ ਛੋਟਾ ਦੱਸਦੇ ਆ, ਗੱਲ ਐਦੋਂ ਵੀ ਗਾਂਹ ਗਈ ਹੈ। ਤੇ ਜਿਹੜੇ ਕਾਲਜ ਇਸ ਖੇਡ ਦੇ ਵਿੱਚ ਵੱਡੇ ਖਿਡਾਰੀ ਬਣ ਕੇ ਉਭਰੇ, ਉਹਨਾਂ ਦੇ ਵਿੱਚੋਂ ਕੁਝ ਕਾਲਜ ਜਿਹੜੇ ਇਹੋ ਜਿਹੇ ਹਨ। ਇੱਕ ਕਾਲਜ ਦੀ ਜੇ ਗੱਲ ਕਰੀਏ ਤੇ ਮਲੋਟ ਫਾਜ਼ਿਲਕਾ ਰੋਡ ਤੇ ਵੀ ਪੈਂਦਾ, ਹਟਵਾ ਜਿਹਾ ਥੋੜਾ ਜਿਹਾ, ਉੱਥੋਂ ਦੇ ਇੱਕ ਕਾਲਜ ਤੇ ਸੇਮ ਸੇਖੜੀ ਵਾਲੇ ਦੋਸ਼ ਲੱਗੇ। ਇਹ ਕਾਂਗਰਸੀ ਹੈ, ਦੇਖ ਲਓ। ਤੇ ਗੱਲ ਜਿਹੜੀ ਉਹ ਗਾਂ ਦੀ ਗਾਂ ਤਾਂ ਦੀ ਤਾਂ ਕਿੰਨੀ ਛੇਤੀ ਪਹੁੰਚ ਗਈ, ਜਦ ਕਿ ਉਸ ਕਾਲਜ ਦੇ ਖਿਲਾਫ ਸਟੂਡੈਂਟ ਮੁਜ਼ਾਹਰਾ ਵੀ ਕਰਦੇ ਰਹੇ, ਲਿਖਤੀ ਪ੍ਰੈਸ ਨੋਟ ਵੀ ਦਿੰਦੇ ਰਹੇ ਕਿ ਇਹਨਾਂ ਨੇ ਸਾਡੇ ਨਾਲ ਇਸ ਤਰੀਕੇ ਨਾਲ ਗਬਨ ਕੀਤਾ। ਉਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ। ਉਲਟਾ ਜਿਹੜਾ ਉਸ ਕਾਲਜ ਦਾ ਚੇਅਰਮੈਨ ਸੀ ਉਹਨੂੰ ਅਕਾਲੀ ਲੀਡਰਸ਼ਿਪ ਨੇ ਉਸ ਇਲਾਕੇ ਦਾ ਸਕੱਤਰ ਵੀ ਬਣਾ ਦਿੱਤਾ ਸਰੂਪਾ ਪਾ ਕੇ। ਇੱਕ ਕਾਲਜ ਹੋਰ ਇਹੋ ਜਿਹਾ ਸਾਹਮਣੇ ਆਇਆ ਸੀ ਜਿਹਨੂੰ ਮਾਮੇ ਵਾਲਾ ਕਾਲਜ ਕਿਹਾ ਜਾਂਦਾ, ਉਹ ਬਠਿੰਡੇ ਇਲਾਕੇ ਦੇ ਵਿੱਚ ਆ। ਉਹ ਦੱਸਦੇ ਆ ਇੱਕ ਮੰਤਰੀ ਸੰਤਰੀ ਦੇ ਮਾਮੇ ਦਾ ਕਾਲਜ ਆ, ਉੱਥੇ ਸਾਰੀ ਖੇਡ ਜਿਹੜੀ ਆ ਇਹੋ ਹੀ ਖੇਡੀ ਜਾਂਦੀ ਹੈ ਜੋ ਸੇਖੜੀ ਵਾਲੇ ਕਾਲਜ ਤੇ ਇਲਜ਼ਾਮ ਲੱਗਦਾ ਪਿਆ। ਸੋ ਜੇ ਤੇ ਇਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਜਾਂ ਇਸ ਤਰ੍ਹਾਂ ਦੀ ਕਵੈਦ ਪਰਚਿਆਂ ਵਾਲੀ ਜਿਹੜੀ ਆਰੰਭਣੀ ਹੈ, ਤੇ ਫਿਰ ਇੱਕ ਅੱਖ ਟੀਰੀ ਕਰਕੇ ਨਾ ਚੱਲਣ, ਫਿਰ ਦੋਵਾਂ ਅੱਖਾਂ ਨਾਲ ਇਹ ਵੇਖਣ ਕਿ ਇਸ ਮਲਾਈ ਨੂੰ ਖਾਧਾ ਕਿੰਨੇ ਆ। ਫਿਰ ਉਹ ਚਾਹੇ ਕੋਈ ਚਿੱਟੀ ਪੱਗ ਵਾਲਾ, ਚਾਹੇ ਕੋਈ ਨੀਲੀ ਪੱਗ ਵਾਲਾ ਹੈ, ਚਾਹੇ ਕੋਈ ਪੀਲੀ ਪੱਗ ਵਾਲਾ ਹੈ, ਉਹਨਾਂ ਸਾਰਿਆਂ ਨੂੰ ਵਲੇਟਣਾ ਚਾਹੀਦਾ ਹੈ, ਕਿਉਂਕਿ ਇਹ ਗਰੀਬਾਂ ਦੇ ਹੱਕ ਖਾਣ ਦਾ ਮਾਮਲਾ ਹੈ। ਜੀ ਜੀ ਜੀ। ਤੇ ਜੇ ਕਰੀਏ ਮਿੰਟੂ ਜੀ, ਵੀ NDTV ਦੇ ਉੱਤੇ ਇੱਕ ਦਿਨ ਦਾ ਬੈਨ ਤੇ ਦੇਸ਼ ਦੇ ਅੰਦਰ ਇਸ ਦੇ ਕਰਕੇ ਭੁਚਾਲ ਆਇਆ ਹੋਇਆ। ਦੇਖੋ, ਪੱਤਰਕਾਰ ਦਾ ਹਾਲ ਤੇ ਰਾਜ ਕਰਨਵੀਰ ਸਿੰਘ ਜੀ ਇਸ ਮੁਲਕ ਦੇ ਵਿੱਚ ਇਹ ਹੈ ਕਿ ਅੱਜ ਟਾਟਾ ਬਹੁਤ ਵੱਡੀ ਕੰਪਨੀ, ਟਾਟਾ ਬਿਰਲਿਆਂ ਨਾਲ ਤੇਰੀ ਪਿੱਠ ਲੱਗਦੀ ਹੈ, ਜਿਵੇਂ ਸਾਡੇ ਇੱਥੇ ਪੰਜਾਬੀ 'ਚ ਕਹਿੰਦੇ ਸਨ। ਤੇ ਟਾਟਾ ਬਿਰਲਿਆਂ ਦੀ ਹੁਣ ਤਾਂ ਵੈਸੇ ਅਲੱਗ-ਅਲੱਗ ਹੋ ਗਈਆਂ ਕੰਪਨੀਆਂ। ਜਿਹੜੀ ਟਾਟਾ ਦੀ ਫਰਮ ਆ ਉਹ ਅੱਜ ਕੱਲ੍ਹ ਉਹਨਾਂ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ। ਉਹਨਾਂ ਨੇ ਆਪਣਾ ਜਿਹੜਾ ਅੱਗੇ ਉਹਨਾਂ ਦਾ ਜਿਹੜਾ ਕਰਤਾ ਧਰਤਾ ਸੀਗਾ ਸਾਇਰਸ ਮਿਸਤਰੀ, ਉਹਨੂੰ ਕੱਢ ਦਿੱਤਾ। ਉਹ ਅੱਜ ਜੇ ਚੱਲੀ ਜਾਂਦੇ, ਉਹਨਾਂ ਦੇ ਆਪਣੇ ਇੰਟਰਨਲ ਮਸਲੇ ਆ। ਤੇ ਉੱਥੇ ਪੱਤਰਕਾਰ ਗਏ ਸਨ ਕਿਤੇ ਕੰਪਨੀ ਦੇ ਅੱਗੇ, ਤੇ ਉੱਥੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਬਾਉਂਸਰਾਂ ਵੱਲੋਂ, ਬਹੁਤ ਬੁਰੀ ਤਰ੍ਹਾਂ। ਕਹਿ ਲਈਏ ਕਿ ਬੇਕਰਕੀ ਦੇ ਨਾਲ ਕੁੱਟਿਆ ਗਿਆ। ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਜਿਹਦੀ ਭੋਪਾਲ ਦੀ ਆਪਾਂ ਗੱਲ ਕੀਤੀ ਹੈ, ਇਸੇ ਭੋਪਾਲ ਦੇ ਵਿੱਚ ਤੇ 2 ਪੱਤਰਕਾਰਾਂ ਨੂੰ 3 ਪੁਲਿਸਿਆਂ ਨੇ ਸਿੰਮੀ ਦੇ ਅੱਤਵਾਦੀ ਕਹਿ ਕੇ ਸਾਰੀ ਰਾਤ ਕੁੱਟਿਆ ਸੀ, ਉਹਨਾਂ ਦੀਆਂ ਲੱਤਾਂ ਤੋੜ ਦਿੱਤੀਆਂ। ਇਹੋ ਜਿਹਾ ਮਾਹੌਲ ਬਣਿਆ ਹੈ ਜਦੋਂ ਦੀ ਇਹ ਮੋਦੀ ਸਰਕਾਰ ਹੈ। ਪੱਤਰਕਾਰਤਾ ਤੇ ਸਹਿਮੀ ਜੀ ਲੱਗਦੀ ਹੈ। ਤਾਂ ਹੀ ਇਕਨੋਮਿਸਟ ਬਰਤਾਨੀਆ ਦਾ ਰਸਾਲਾ ਹੈ, ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਾਕਿਸਤਾਨ ਦੇ ਮੁਕਾਬਲੇ ਅੱਜ ਦੇ ਦੌਰ ਦੇ ਵਿੱਚ ਭਾਰਤੀ ਪੱਤਰਕਾਰਤਾ ਕਾਇਰ ਹੈ। ਕਾਇਰ ਸ਼ਬਦ ਜਿਹੜਾ ਬਹੁਤ ਵੱਡਾ ਮਿਹਣਾ ਹੈ, ਪਰ ਉਹਨਾਂ ਨੇ ਕਿਸੇ ਆਧਾਰ ਤੇ ਮਿਹਣਾ ਮਾਰਿਆ। ਇੱਥੇ ਬਹੁਤ ਸਾਰੀਆਂ ਚਾਲਾਂ ਜਿਹੜੀਆਂ ਪੱਤਰਕਾਰਤਾ ਨੂੰ ਕਹਿ ਲਈਏ ਕਿ ਕੁੰਦੀ ਕਰਨ ਲਈ ਚੱਲੀਆਂ
ਉਹਦੇ ਵਿੱਚ ਹੁਣ NDTV ਹੈ ਜਿਹੜਾ, NDTV ਥੋੜਾ ਜਿਹਾ ਮਿਆਰ ਰੱਖਦਾ ਪੱਤਰਕਾਰਤਾ ਦਾ। ਹੂੰ ਇਹਨਾਂ ਨੇ ਕਿਹਾ ਜੀ ਕਿ ਜਦੋਂ ਪਠਾਨਕੋਟ ਤੇ ਹਮਲਾ ਹੋਇਆ ਸੀਗਾ, ਉਸ ਹਮਲੇ ਦੀਆਂ ਇਹੋ ਜਿਹੀਆਂ ਇਹਨਾਂ ਨੇ ਫੁਟੇਜ ਦਿਖਾਈਆਂ ਜੋ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਸਨ। ਇਹਨਾਂ ਦੇ ਜੀ ਕਹਿਣ ਦਾ ਮਤਲਬ ਸੀਗਾ ਕਿ ਇਹਨਾਂ ਨੇ ਅੰਦਰ ਖੜੇ ਜਹਾਜ਼ ਜਾਂ ਜੋ ਉੱਥੇ ਡੀਪੂ 'ਚ ਅਸਲਾ ਬਰੂਦ ਪਿਆ ਸੀ 에ਅਰਬੇਸ ਸਟੇਸ਼ਨ ਦੇ ਵਿੱਚ, ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਤੇ NDTV ਨੇ ਜਿਹੜਾ ਇਹਨਾਂ ਨੇ ਫਰਵਰੀ ਦੇ ਵਿੱਚ ਨੋਟਿਸ ਭੇਜਿਆ ਸੀ, ਉਹਦੇ ਜਵਾਬ 'ਚ ਇਹ ਕਿਹਾ, ਉਹਨਾਂ ਕਿਹਾ ਹਜ਼ੂਰ ਅਸੀਂ ਉਹੀ ਕੁਝ ਵਿਖਾਇਆ ਜੋ ਖਬਰਾਂ ਨੇ ਲਿਖਿਆ, ਜੋ ਅਖਬਾਰਾਂ ਨੇ ਨਸ਼ਰ ਕੀਤਾ, ਜੋ ਹੋਰ ਟੈਲੀਵਿਜ਼ਨ ਚੈਨਲਾਂ ਨੇ ਵਿਖਾਇਆ। ਸਾਡੇ ਨਾਲ ਇਹ ਵਿਤਕਰਾ ਕਿਉਂ? ਜਾਂ ਤੇ ਸਾਰਿਆਂ ਨੂੰ ਬੈਨ ਕਰੋ, ਸਾਰਿਆਂ ਨੂੰ ਇਦਾਂ ਦੀ ਕੋਈ ਪਨਿਸ਼ਮੈਂਟ ਦਿਓ, ਜਾਂ ਫਿਰ ਸਾਨੂੰ ਵੀ ਛੱਡੋ, ਜੀ ਕਿਉਂਕਿ ਅਸੀਂ ਉਹੀ ਕੁਝ ਦਿਖਾਇਆ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਉਦੋਂ ਚੱਲਣ 'ਚ ਸੀ, ਜੋ ਪ੍ਰਿੰਟ ਮੀਡੀਆ ਦੇ ਵਿੱਚ ਛਪਿਆ, ਸਭ ਕੁਝ ਉਹੀ ਅਸੀਂ ਦਿਖਾਇਆ। ਪਰ ਸਰਕਾਰ ਹੈ ਜਿਹੜੀ, ਇਹਨਾਂ ਦੇ ਨਾਲ ਪਤਾ ਨਹੀਂ ਕਿਉਂ ਨਾਰਾਜ਼ ਸੀਗੀ, ਤੇ ਉਹਨਾਂ ਨੇ ਇੱਕ ਦਿਨ ਦਾ ਹੁਣ ਇਹਨਾਂ ਤੇ ਬੈਨ ਲਾਇਆ, ਯਾਨੀ ਇੱਕ ਦਿਨ ਇਹ ਚੈਨਲ ਹੈ ਜਿਹੜਾ ਆਫ ਏਅਰ ਰਹੇਗਾ। ਇਹਦੇ ਤੇ ਹੁਣ ਬਹੁਤ ਵੱਡਾ ਬਵਾਲ ਆ। ਸਾਰੇ ਕਹਿੰਦੇ, ਸਾਰੇ ਚੈਨਲਾਂ ਨੇ ਵੀ ਇਹਦਾ ਬੁਰਾ ਮਨਾਇਆ। ਵੈਸੇ ਕਈ ਚੈਨਲ ਮੋਦੀ ਭਗਤੀ ਕਰਨ ਵਾਲੇ ਆ, ਉਹਨਾਂ ਨੇ ਅਸਿੱਧੇ ਰੂਪ ਦੇ ਵਿੱਚ ਕਹੀਏ ਕਿ ਠੀਕ ਹੀ ਕਿਹਾ। ਕੁਝ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਉਹ ਵੀ ਸਵਾਗਤ ਕਰਦੇ ਪਏ, ਉਹ ਕਈ ਤੇ ਵਿੱਚ ਕਿਹਾ ਇਹਨਾਂ ਨੂੰ ਬੈਨ ਹੀ ਕਰ ਦੇਣਾ ਚਾਹੀਦਾ। ਪਰ ਮਸਲਾ ਇਹ ਹੈ ਕਿ ਦੇਖੋ, NDTV ਉਹ ਚੈਨਲ ਆ ਜਿਹੜਾ ਲੋਕ ਹਿੱਤਾਂ ਦੀ ਇਸ ਸਮੇਂ ਗੱਲ ਕਰਦਾ ਪਿਆ, ਜਿਹੜਾ ਕਿੰਤੂ ਪ੍ਰੰਤੂ ਵੀ ਕਰਦਾ ਹੈ। ਜਿਹੜੇ ਸਰਕਾਰ ਦੇ ਗਲਤ ਫੈਸਲੇ ਲੱਗਦੇ, JNU ਦੇ ਮੁੱਦੇ 'ਚ NDTV ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਐਨਕਾਊਂਟਰ ਦਾ ਮਸਲਾ ਲੈ ਲਓ, ਜਿਸ ਦਿਨ ਐਨਕਾਊਂਟਰ ਹੋਇਆ, ਕੋਈ ਵੀ ਭਾਰਤੀ ਚੈਨਲ ਕਿੰਤੂ ਨਹੀਂ ਸੀ ਕਰਦਾ ਪਿਆ। ਸਭ ਤੋਂ ਪਹਿਲਾਂ ਕਿੰਤੂ NDTV ਨੇ ਕੀਤਾ ਕਿ ਇਹ ਜਿਹੜਾ ਕਾਊਂਟਰ ਹੈ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆ। ਜਦੋਂ NDTV ਨੇ ਇੰਨੀ ਕੁ ਜੁਰਤ ਕੀਤੀ, ਤੇ ਫਿਰ ਉਸ ਤੋਂ ਬਾਅਦ ਹੀ ਵੀਡੀਓਜ਼ ਜਿਹੜੀਆਂ ਇੱਕ ਇੱਕ ਕਰਕੇ ਟੈਲੀਕਾਸਟ ਹੋਣ ਲੱਗ ਪਈਆਂ। ਤੇ ਜਿੱਥੋਂ ਤੱਕ ਲੋਕਾਂ ਦਾ ਸੋਚਣਾ ਹੈ, ਉਹ ਕਹਿੰਦੇ ਕਿ ਪਠਾਨਕੋਟ ਵਾਲਾ ਮਾਮਲਾ ਬਹੁਤ ਪੁਰਾਣਾ ਹੈ। ਜਿਹੜੀ ਇਹ ਕਿੜ ਕੱਢੀ ਗਈ ਹੈ, ਹੋ ਸਕਦਾ ਇਸੇ ਇਨਕਾਊਂਟਰ ਦੀ ਇਸ ਕਵਰੇਜ ਲੈ ਕੇ ਕੱਢੀ ਗਈ ਹੋਵੇ। ਪਠਾਨਕੋਟ ਵਾਲੇ ਮਸਲੇ ਦੀ ਗੱਲ ਕਰੀਏ ਰਾਜਕਰਨਵੀਰ ਜੀ, ਇਹ ਕਹਿੰਦੇ ਆ ਕਿ ਫੁਟੇਜ ਦਿਖਾਤੀ, ਆਹ ਕਰ ਦਿੱਤਾ, ਜਾਣਕਾਰੀ ਦੇ ਦਿੱਤੀ, ਉਹ ਹੋ ਗਿਆ, ਉਹ ਹੋ ਗਿਆ, ਜੋ ਮੰਨ ਲੈਣੇ ਗੱਲ। ਪਰ ਜੋ ਵਫਦ ਆਇਆ ਸੀ ਪਾਕਿਸਤਾਨ ਦੇ ਵਿੱਚੋਂ, ਜਿਸ ਡੈਲੀਗੇਸ਼ਨ ਦੇ ਵਿੱਚ ISI ਦਾ ਇੱਕ ਕਮਾਂਡਰ ਵੀ ਸੀ, ਜੀ ਜੀ ਜਿਨ੍ਹਾਂ ਨੂੰ ਮੋਦੀ ਸਾਹਿਬ ਨੇ ਅੰਦਰ ਤੱਕ ਵਾੜ ਦਿੱਤਾ ਸੀ, ਕਿ ਫਿਰ ਇਸ ਦੀ ਇਵਜ਼ ਦੇ ਵਿੱਚ, ਇਸ ਦੀ ਬਣਾ ਤੇ ਨਰਿੰਦਰ ਮੋਦੀ ਨੂੰ ਵੀ ਕੋਈ ਇਸ ਤਰ੍ਹਾਂ ਦਾ ਬੈਨ ਦੇਣਾ ਚਾਹੀਦਾ। ਜੇ ਨਹੀਂ ਕੁਝ ਕਰ ਸਕਦੇ, ਪ੍ਰਧਾਨ ਮੰਤਰੀ ਹੈ, ਘੱਟੋ ਘੱਟ ਜਿਵੇਂ ਇਹਨਾਂ ਦੇ ਇੱਕ ਦਿਨ ਦਾ ਬੈਨ ਲੱਗਿਆ, ਉਹਦੀ ਇੱਕ ਯਾਤਰਾ ਦੀ ਕਾਟ ਲਾ ਦਿਓ। ਉਹ ਤਾਂ ਵੱਧ ਸਕਦੀ। ਅਗਲੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਮਿੰਟੂ ਜੀ, ਵੀ ਸੁਖਬੀਰ ਬਾਦਲ ਨੇ ਕਿਹਾ ਵੀ 5 ਸਾਲਾਂ ਵਿੱਚ 10 ਲੱਖ ਨੌਕਰੀ ਦੇਵਾਂਗੇ। ਸੁਖਬੀਰ ਪਹਿਲਾ ਸਵਾਲ ਤੇ ਕਰਨ ਵਾਲਾ ਆ ਕਿ ਜਿਹੜੇ ਤੂੰ 27,000 ਪਿਛਲੇ ਦਿਨ ਕੱਚੇ ਕਾਮੇ ਪੱਕੇ ਕੀਤੇ, ਇਹਨਾਂ ਦਾ ਨੋਟੀਫਿਕੇਸ਼ਨ ਕਿੱਥੇ ਆ? ਸਾਨੂੰ ਨੋਟੀਫਿਕੇਸ਼ਨ ਤੇ ਦਿਖਾ, ਕਿਹੜੇ ਅਖਬਾਰ ਦੇ ਵਿੱਚ ਤੁਸੀਂ ਉਹ ਨੋਟੀਫਿਕੇਸ਼ਨ ਛਾਇਆ ਕੀਤਾ ਹੈ? ਇਹ ਮੁਲਾਜ਼ਮ ਨੂੰ ਤੁਸੀਂ ਉਹ ਪੱਕਾ ਨਿਯੁਕਤੀ ਪੱਤਰ ਦਿੱਤਾ ਹੈ, ਕੋਈ ਪਤਾ ਤੇ ਲੱਗੇ ਤੁਹਾਡਾ। ਕਿੰਨੀਆਂ ਤੁਸੀਂ ਪਿਛਲੇ 5 ਸਾਲ ਵਿੱਚ ਨੌਕਰੀਆਂ ਦਿੱਤੀਆਂ, ਤਾਂ ਹਿਸਾਬ ਕਿਤਾਬ ਤੇ ਕਰੋ ਟੇਬਲ ਤੇ ਬਹਿ ਕੇ। ਜਿੰਨੇ ਵੀ ਤੁਸੀਂ ਮੁਲਾਜ਼ਮ ਰੱਖੇ ਆ, ਉਹ ਕੱਚੇ ਇੰਨੇ ਰੱਖੇ ਕਿ ਅੱਜ 1.5 ਲੱਖ ਦੀ ਸਾਡੇ ਕੋਲ ਕੱਚੇ ਕਾਮਿਆਂ ਦੀ ਫੌਜ ਆ। ਉਹ ਨਾ ਇੱਧਰ ਦੇ ਆ, ਨਾ ਉੱਧਰ ਦੇ ਆ, ਨਾ ਆਰਦੇ ਆ, ਨਾ ਪਾਰਦੇ ਆ। ਉਹ ਨੌਕਰੀ ਵੀ ਕਰੀ ਜਾਂਦੇ ਆ, ਕਿਰਤ ਦੀ ਲੁੱਟ ਵੀ ਕਰਵਾਈ ਜਾਂਦੇ ਆ, ਤੇ ਤੁਹਾਡੇ ਕੋਲੋਂ ਛਿੱਤਰ ਵੀ ਖਾਈ ਜਾਂਦੇ ਸੜਕਾਂ ਤੇ ਬਹਿ ਕੇ, ਧਰਨਿਆਂ ਤੇ ਬਹਿ ਕੇ। ਸੋ ਇਹ ਸੁਖਬੀਰ ਸਿੰਘ ਬਾਦਲ ਇਲੈਕਸ਼ਨਾਂ ਦੇ ਨੇੜੇ ਆ ਕੇ ਪੱਤਾ ਖੇਡਣ ਡਿਆ। ਮੇਰੇ ਖਿਆਲ ਦੇ ਨਾਲ ਇਹ ਪੱਤਾ ਸਿੱਧਾ ਨਹੀਂ ਪੈਣਾ। ਦੇਖੋ, ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਭਰਤੀਆਂ ਹੋਈਆਂ ਵੀ ਨੇ, ਆਪਾਂ ਬਿਲਕੁਲ ਅੰਨੇ ਹੋ ਕੇ ਇਹਨਾਂ ਦੀ ਆਲੋਚਨਾ ਨਹੀਂ ਕਰ ਸਕਦੇ। ਭਰਤੀਆਂ ਇਹਨਾਂ ਨੇ ਕੀਤੀਆਂ, ਪਰ ਤੋੜ ਨਹੀਂ ਚੜੀਆਂ। ਕਿਹੜੀ ਭਰਤੀ ਹੈ ਜਿਹੜੀ ਉਹ ਭ੍ਰਿਸ਼ਟਾਖੋਰੀ ਦੀ ਸ਼ਿਕਾਰ ਨਹੀਂ ਹੋਈ? ਚਾਹੇ ਉਹ ਨਗਰ ਕੌਂਸਲ ਵਾਲੀਆਂ ਸਨ, ਚਾਹੇ ਪਟਵਾਰੀਆਂ ਦੀਆਂ ਸਨ, ਚਾਹੇ ਹੋਰ ਭਰਤੀਆਂ ਦੇਖ ਲਓ, ਕਿੰਨੀਆਂ ਭ੍ਰਿਸ਼ਟਾਚਾਰੀ ਦੀ ਭੇਟ ਚੜ ਗਿਆ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੀ ਜਿਹੜੀ ਹੁਣ ਹਾਲ ਹੀ ਦੇ ਵਿੱਚ ਹੋਈ ਹੈ, ਇਹਨੂੰ ਵੀ ਝੱਲਾ ਪਿਆ ਹਾਈ ਕੋਰਟ ਦੇ ਵਿੱਚ। ਸੋ ਜਿਹੜੀਆਂ ਕੀਤੀਆਂ ਤੁਸੀਂ, ਉਹ ਵੀ ਸਿਰੇ ਨਹੀਂ ਚੜੀਆਂ। ਤੇ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਕਿ ਬੇਰੁਜ਼ਗਾਰਾਂ ਨੂੰ ਭੱਤਾ ਦੇਾਂਗੇ, ਇੰਨੇ ਸਾਲ 'ਚ ਇੰਨੀਆਂ ਨੌਕਰੀਆਂ ਦੇਾਂਗੇ, ਉਹ ਕਿੱਥੇ ਗਿਆ? ਉਹ ਵਾਅਦਾ ਤੇ ਪੂਰਾ ਕਰੋ। ਜੇ ਤੁਸੀਂ ਉਹ ਪਿਛਲੇ ਵਾਅਦੇ ਨਹੀਂ ਪੂਰੇ ਕੀਤੇ, ਨੌਕਰੀਆਂ ਵਾਲਾ ਵਾਅਦਾ ਇਹਨਾਂ ਨੇ ਇੱਥੋਂ ਤੱਕ ਕੀਤਾ ਸੀ ਕਿ ਅਸੀਂ ਹਰੇਕ ਸਾਲ 125 ਨੌਕਰੀ ਜਿਹੜੀ ਸਪੋਰਟਸ ਕੋਟੇ 'ਚ ਦੇਾਂਗੇ, ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ 5 ਸਾਲਾਂ ਤੋਂ ਨਹੀਂ ਭਰਤੀ ਕੀਤਾ ਹੋਣਾ ਸਪੋਰਟਸ ਕੋਟੇ 'ਚ ਨੌਕਰੀਆਂ ਵੱਲੋਂ। ਤੇ ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਨਹੀਂ ਚੰਗਾ ਲੱਗਦਾ ਕਿ ਸਾਨੂੰ 5 ਸਾਲ ਹੋਰ ਦਿਓ, 10 ਲੱਖ ਨੌਕਰੀ ਦੇਾਂਗੇ। ਮੇਰੇ ਖਿਆਲ ਦੇ ਨਾਲ ਅਸੀਂ ਗਲਤ ਲੈ ਰਹੇ ਹਾਂ। ਉਹ ਇਹ ਕਹਿ ਰਿਹਾ ਹੈ ਕਿ ਤੁਸੀਂ ਸਾਨੂੰ 5 ਸਾਲ ਦਿਓ,
ਅਸੀਂ ਤੁਹਾਨੂੰ 10 ਸਾਲ ਨੌਕਰੀ 10 ਲੱਖ ਨੌਕਰੀ ਦਿਆਂਗੇ, ਪਰ ਉਹ ਨੌਕਰੀ ਇਹ ਹੋਗੀ ਨੌਕਰੀ ਕਿ ਸੜਕਾਂ ਤੇ ਤੁਸੀਂ ਚੱਪਲਾਂ ਘਸਾਓ ਤੇ ਲੱਕ ਦੇ ਵਿੱਚ ਡਾਂਗਾ ਖਾਓ, ਇਹੀ ਤੁਹਾਡੀ ਨੌਕਰੀ ਹੋਏਗੀ। ਬਿਲਕੁਲ ਬਿਲਕੁਲ ਲੱਗ ਤੇ ਇਦਾਂ। ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਦਿਓ ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।